ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 15 ਸਤੰਬਰ ਦਿਨ ਵੀਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਿੰਘ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ, ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਇਹ ਤੁਹਾਡੀ 30 ਤੋਂ 40% ਤੱਕ ਤੁਹਾਨੂੰ ਇਹ ਡਿਸਕਾਊਂਟ ਦਵਾ ਸਕਦੇ ਨੇ। ਇਸ ਦੇ ਨਾਲ ਨਾਲ ਇਹ ਘਰਾਂ ਦੀ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ 100 ਤੋਂ ਵੱਧ ਏ ਰੇਟਡ ਕੰਪਨੀਜ਼ ਦੇ ਨਾਲ ਇਹ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 4082722500। ਉਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਉਹਨਾਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ, ਹਿੰਦੀ ਲਈ ਪੰਜਾਬੀ ਖਿਲਾਫ ਮੋਰਚਾ ਲਾਉਣ ਵਾਲਿਆਂ ਨੂੰ ਮਿਲੇਗਾ ਆਜ਼ਾਦੀ ਘੁਲਾਟੀਆਂ ਦਾ ਰੁਤਬਾ। ਇਹ ਹਰਿਆਣੇ ਨੇ ਐਲਾਨ ਕੀਤਾ ਆ ਕੁਰੂਕਸ਼ੇਤਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ, ਕਿਉਂਕਿ ਹਿੰਦੀ ਦਿਹਾੜਾ ਮਨਾ ਕੇ ਥੋੜਾ ਲੰਘਿਆ ਦੇਸ਼। ਉਹ ਹਿੰਦੀ ਦਿਹਾੜੇ ਦੇ ਮੌਕੇ ਤੋਂ ਕੁਝ ਦਿਨ ਪਹਿਲਾਂ, 1-2 ਦਿਨ ਪਹਿਲਾਂ, ਇੱਕ ਕੁਰੂਕਸ਼ੇਤਰ ਦੇ ਵਿੱਚ ਸਮਾਗਮ ਦੇ ਦੌਰਾਨ ਇਹ ਐਲਾਨ ਹੋਇਆ ਜੀ। 1957 ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ ਪੰਜਾਬੀ ਦੇ ਖਿਲਾਫ, ਜਿਨ੍ਹਾਂ ਲੋਕਾਂ ਨੇ ਫਤਵਾ ਦਿੱਤਾ ਸੀਗਾ ਕਿ ਹਿੰਦੀ ਨੂੰ ਪਹਿਲ ਦਿੱਤੀ, ਹਿੰਦੀ ਨੂੰ ਆਪਣੀ ਮਾਂ ਬੋਲੀ, ਆਪਣੀ ਮਦਰ ਲੈਂਗੁਏਜ ਹੈ ਜਿਹੜੀ, ਉਹ ਦਰਜ ਕਰਵਾਇਆ ਜੀ। ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹਦੀ ਕਦਰਦਾਨੀ ਕਰਦਿਆਂ ਹੁਣ ਉਹਨਾਂ ਲੋਕਾਂ ਨੂੰ ਜਿਹੜੇ ਅਗਵਾਈ ਕਰਦੇ ਸੀ ਉਹਨਾਂ ਨੂੰ ਫਰੀਡਮ ਫਾਈਟਰ ਦਾ ਦਰਜਾ ਦਿੱਤਾ ਜਾਏਗਾ। ਗੱਲ ਉਹੀ ਹੋਈ ਆ ਕਿ ਇੱਕ ਮੁਲਕ ਜਿੱਥੇ ਬਹੁ ਭਾਸ਼ਾਵਾਂ ਦਾ ਇੱਕ ਸੰਗਮ ਹੈ, ਬਹੁ ਕੌਮਾਂ ਜਿਹੜੀਆਂ, ਬਹੁ ਕੌਮੀ ਮੁਲਕ ਆ, ਬਹੁ ਸੱਭਿਆਚਾਰੀ ਮੁਲਕ ਆ, ਬਹੁ ਸੰਸਕ੍ਰਿਤੀ ਮੁਲਕ ਆ, ਉਹਦੇ ਵਿੱਚ ਇਸ ਤਰ੍ਹਾਂ ਜੇ ਐਲਾਨ ਹੋਣ ਇਸ ਤਰ੍ਹਾਂ ਦੇ, ਜਿਵੇਂ ਕਿਉਂਕਿ ਉਸ ਸਮੇਂ ਜਿਹੜਾ ਦੌਰ ਸੀਗਾ ਉਹ ਐਸਾ ਦੌਰ ਸੀ ਕਿ ਪੰਜਾਬੀਆਂ ਨੂੰ ਮੋਰਚਾ ਜਿਹੜਾ ਉਹ ਮਜਬੂਰਨ ਲਾਉਣਾ ਪਿਆ। ਥੋੜਾ ਜਿਹਾ ਪਿੱਛੇ ਜਾਈਏ, 1947 ਤੋਂ ਪਹਿਲਾਂ ਦੇ ਹਾਲਾਤ ਸੀਗੇ ਜਿਹੜੇ ਕੁਝ ਹੋਰ ਸਨ, ਖਾਸ ਤੌਰ ਤੇ ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ ਨਜ਼ਰੀਏ ਜਿਹੜੇ ਹੋਰ ਸੀਗੇ। ਜਿਵੇਂ ਆਜ਼ਾਦੀ ਮਿਲੀ, ਕਿਉਂਕਿ ਇਹਨਾਂ ਨੇ ਪਹਿਲਾਂ ਤੈਅ ਕੀਤਾ ਹੋਇਆ ਸੀ ਕਿ ਭਾਸ਼ਾ ਦੇ ਆਧਾਰ ਤੇ ਜਿਹੜੀ ਹੈ ਨਾ ਅੱਗੇ ਆਪਾਂ ਖੁਦ ਮੁਖਤਿਆਰੀ ਰਾਜ ਹੈ ਉਹ ਕਾਇਮ ਕਰਾਂਗੇ। ਬਹੁਤ ਸਾਰੇ ਰਾਜਾਂ ਦਾ ਗਠਨ ਵੀ ਹੋਇਆ ਤੁਰੰਤ ਬਾਅਦ, ਜਿਹਦੇ ਸਿੱਖ ਸੀਗਾ, ਹੋਰ ਵੀ ਕਈ ਸਟੇਟਾਂ ਸੀ। ਪਰ ਜਦੋਂ ਵਾਰੀ ਪੰਜਾਬੀ ਆਈ, ਪੰਜਾਬੀ ਲੀਡਰਾਂ ਨੇ ਕਿਹਾ ਕਿ ਨਹਿਰੂ ਸਾਹਿਬ ਜਿਹੜੇ ਪਲਟੀ ਮਾਰ ਗਏ। ਨਹਿਰੂ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਆਖਿਆ ਸੀ, ਉਹਨੇ ਕਿ ਤੁਹਾਡਾ ਪੰਜਾਬ ਤੇ ਉੱਧਰ ਰਹਿ ਗਿਆ, ਇੱਥੇ ਕਿਹੜਾ ਪੰਜਾਬ ਆ, ਤੁਹਾਡਾ ਕਿਹੜਾ ਪੰਜਾਬ ਆ। ਸੋ ਉਦੋਂ ਫਿਰ ਪੰਜਾਬੀ ਨੇਤਾਵਾਂ ਨੂੰ ਲੱਗਿਆ ਜਿੱਦਾਂ ਅਸੀਂ ਠੱਗੇ ਗਏ ਆ। ਫਿਰ ਉਸ ਨਿਰਾਸ਼ਾ ਦੇ ਵਿੱਚੋਂ ਪੰਜਾਬੀ ਮੋਰਚਾ ਨਿਕਲਿਆ। ਪੰਜਾਬੀ ਮੋਰਚਾ ਲਾਉਣਾ ਕੋਈ ਸ਼ੌਂਕ ਨਹੀਂ ਸੀ, ਮਜਬੂਰੀ ਸੀ। ਉਹਦੇ ਵਿੱਚ ਤੁਹਾਨੂੰ ਪਤਾ ਹੈ, ਹੋਰ ਹੋ ਸਕਦਾ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ ਕਿ ਇੱਕ 7 ਸਾਲ ਦੇ ਸਿੱਖ ਮੁੰਡੇ ਦੀ ਕੁਰਬਾਨੀ ਵੀ ਹੈ। ਸਭ ਤੋਂ ਪਹਿਲੀ ਜਿਹੜੀ ਕੁਰਬਾਨੀ ਸੀ, ਉਸ ਮੁੰਡੇ ਨੇ ਪੰਜਾਬੀ ਜਿੰਦਾਬਾਦ ਦਾ ਨਾਅਰਾ ਲਾਇਆ ਸੀ, ਜਿੰਦਾਬਾਦ ਦਾ, ਹਰਿਆਣੇ ਦੇ ਵਿੱਚ, ਤੇ ਉਹਨੂੰ ਖੂਹ 'ਚ ਸੁੱਟ ਦਿੱਤਾ ਗਿਆ ਸੀ ਮਾਰ ਕੇ ਪੁਲਿਸ ਵੱਲੋਂ। ਸੋ ਇਹ ਫਿਰ ਬਾਅਦ 'ਚ ਕੁਰਬਾਨੀਆਂ ਦਾ ਦੌਰ ਚੱਲਿਆ। ਉਸ ਸਮੇਂ ਕਿਉਂਕਿ ਕੁਛ ਲੋਕਾਂ ਨੇ ਇਹਨੂੰ ਖੇਤਰਵਾਦ ਦਾ ਮੁੱਦਾ ਬਣਾ ਦਿੱਤਾ, ਫਿਰਕਾਵਾਦ ਦਾ ਮੁੱਦਾ ਬਣਾ ਦਿੱਤਾ। ਉਦੋਂ ਫਿਰ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਧਰਤੀ ਦਾ ਅੰਨ ਖਾਂਦੇ ਸਨ, ਪਾਣੀ ਪੀਂਦੇ ਸਨ, ਉਹਨਾਂ ਨੇ ਉਹਨਾਂ ਦੇ ਪਿੱਛੇ ਲੱਗ ਕੇ ਭਾਸ਼ਾ ਜਿਹੜੀ ਬੋਲਦੇ ਭਾਵੇਂ ਪੰਜਾਬੀ ਸਨ, ਰਹਿਣ ਸਹਿਣ ਪੰਜਾਬੀ ਸੀ, ਪਰ ਫਿਰ ਵੀ ਉਹਨਾਂ ਨੇ ਭਾਸ਼ਾ ਜਿਹੜੀ ਉਹ ਹਿੰਦੀ ਦਰਜ ਕਰਵਾਈ। ਚਲੋ ਉਹ ਉਸ ਸਮੇਂ ਦਾ ਭਾਵਨਾਤਮਕ ਵਹਿਣ ਹੋ ਸਕਦਾ, ਜਾਂ ਕੁਛ ਫਿਰਕਾ ਪ੍ਰਸਤੀ ਦੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਤੇਜ਼ ਹਨੇਰੀ ਦੇ ਵਿੱਚ ਸੋਚ ਦਾ ਬਹਿ ਜਾਣਾ। ਐਸਾ ਕੋਈ ਪਹਿਲਾ ਕੰਮ ਨਹੀਂ ਹੈ ਜਿਹੜਾ ਆਖਰੀ ਕੰਮ ਨਹੀਂ ਕਹਿ ਸਕਦੇ। ਪਰ ਹੁਣ ਇਸ ਪੱਧਰ ਤੇ ਆ ਕੇ, ਇਸ ਦੌਰ ਦੇ ਵਿੱਚ ਆ ਕੇ, ਜਦੋਂ ਦੋਵੇਂ ਪ੍ਰਦੇਸ਼ ਹੈ, ਜਿਹੜੇ ਦੋਵੇਂ ਰਾਜ ਆ, ਸਮਾਂਤਰ ਆਪਣਾ ਆਪਣਾ ਸੰਭਾਲਦੇ ਪਏ ਕਾਰੋਬਾਰ, ਆਪੋ ਆਪਣੇ ਕੰਮ ਕਰਦੇ ਆ, ਆਪੋ ਆਪਣਾ ਪ੍ਰਸ਼ਾਸਨ ਚਲਾ ਰਹੇ ਆ, ਉਸ ਦੌਰ ਦੇ ਵਿੱਚ ਇਹ ਕਹਿ ਦੇਣਾ
ਕਿ ਜਿਨ੍ਹਾਂ ਨੇ ਪੰਜਾਬੀ ਦੇ ਖਿਲਾਫ ਉਦੋਂ ਮੋਰਚਾ ਲਾਇਆ ਸੀ ਉਹਨਾਂ ਨੂੰ ਅਸੀਂ ਫਰੀडम फाइटर ਦਾ ਰੁਤਬਾ ਦੇਵਾਂਗੇ। ਸੋ ਇਹਦੇ ਤੇ ਇੱਕ ਚਰਚਾ ਚੱਲਦੀ ਪਈ ਹੈ। ਹਾਲਾਂਕਿ ਬਹੁਤੀ ਚਰਚਾ ਨਹੀਂ ਹੋਈ ਇਸ ਫੈਸਲੇ ਦੀ ਹੱਦ ਤੱਕ, ਕਿਉਂਕਿ ਪੰਜਾਬੀ ਲੋਕਾਂ ਤੱਕ ਇਹ ਖਬਰ ਉੜਦੀ ਜੀ ਪਹੁੰਚੀ ਹੈ। ਹੁਣ ਜਦੋਂ ਇਹ ਖਬਰ ਪਹੁੰਚੇਗੀ ਫਿਰ ਸ਼ਾਇਦ ਚਰਚਾ ਜ਼ਿਆਦਾ ਮੱਘੇਗੀ। ਪਰ ਇਹ ਜੋ ਵੀ ਹੋ ਰਿਹਾ ਦੇਖੋ, ਇਹ ਇਸ ਤਰੀਕੇ ਨਾਲ ਇਸ ਕਸੌਟੀ ਤੇ ਇਹ ਗਲਤ ਆ ਕਿ ਜੇ ਉਹਨਾਂ ਨੂੰ ਲੱਗਦਾ ਕਿ ਹਿੰਦੀ ਜਿਹੜੇ ਉਸ ਸਮੇਂ ਹਿੰਦੀ ਨੂੰ ਪਹਿਲ ਦੇਣ ਵਾਲੇ ਉਹ ਫਰੀडम फाइटर ਆ, ਮੰਨ ਲਓ ਕੱਲ ਨੂੰ ਪੰਜਾਬ ਸਰਕਾਰ ਕੋਈ ਉਹੋ ਜਿਹਾ ਹੁਕਮ ਦੇ ਦੇਵੇ, ਉਹੋ ਜਿਹਾ ਆਦੇਸ਼ ਪਾਸ ਕਰ ਦੇਵੇ, ਉਹੋ ਜਿਹਾ ਹੁਕਮ ਪਾਸ ਕਰ ਦੇਵੇ, ਫੈਸਲਾ ਲੈ ਲਵੇ ਕਿ ਜਿਨ੍ਹਾਂ ਨੇ ਉਸ ਸਮੇਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਅੰਨ ਪਾਣੀ ਖਾ ਕੇ ਭਾਸ਼ਾ ਜਿਹੜੀ ਉਹ ਦੂਜੀ ਲਿਖਾਈ ਹੈ ਉਹ ਗਦਾ ਰਿਹਾ, ਤੇ ਫੇਰ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹਦੇ ਨਾਲ ਮੈਸੇਜ ਹੈ ਜਿਹੜਾ ਉਹ ਗਲਤ ਜਾਂਦਾ। ਹਰਿਆਣਾ ਉਹ ਹਿੰਦੀ ਬੋਲਦੇ, ਠੀਕ ਹੈ, ਭਾਸ਼ਾ ਦੇ ਆਧਾਰ ਤੇ ਵੰਡ ਹੋਈ, ਹਰਿਆਣਾ ਆਪਦਾ ਸੂਬਾ ਬਣ ਗਿਆ, ਪੰਜਾਬ ਆਪਦਾ ਸੂਬਾ ਬਣ ਗਿਆ, ਰੰਗੇ ਭਾਗੀ ਵਸਦੇ ਰਹਿਣ, ਦੋਨੇ ਸੁੱਖ ਮੰਗਣੀ ਚਾਹੀਦੀ ਹੈ। ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਨਹੀਂ ਕਰਨੀਆਂ ਚਾਹੀਦੀਆਂ ਕਿ ਇੱਕ ਭਾਸ਼ਾ ਨੂੰ ਨੀਵਾਂ ਬਣਾਇਆ ਜਾਵੇ। ਜਿਹੜਾ ਫਿਰਕਾ ਪ੍ਰਸਤੀ ਦਾ ਖੰਜਰ ਹੈ ਉਹਨੇ ਤੇ ਅੱਗੇ ਸਾਡੀ ਮਾਂ ਬੋਲੀ ਜਿਹੜੀ ਛਿੱਲ ਕੱਤੀ ਹੈ। ਦੇਖੋ 6 ਕਰੋੜ ਲੋਕ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਣ ਵਾਲੇ ਆ, ਪਰ ਲਿਖਣ ਵਾਲਾ ਕੋਈ ਨਹੀਂ, ਕਿਉਂਕਿ ਉੱਥੇ ਵੀ ਉਹ ਜਿਹੜੀ ਪੰਜਾਬੀ ਉਹ ਇਸ ਕਰਕੇ ਰੜਕਦੀ ਹੈ ਕਿਉਂਕਿ ਗੁਰਮੁਖੀ ਦੇ ਵਿੱਚ ਇੱਕ ਸ਼ਬਦ ਆਉਂਦਾ, ਗੁਰ ਅੱਗੇ ਲੱਗਦਾ, ਉਹਨਾਂ ਨੇ ਉਸ ਸ਼ਬਦ ਨੂੰ ਕੱਟ ਲਈ ਆਪਣੀ ਸ਼ਾਹਮੁਖੀ ਬਣਨ ਲਈ। ਤੇ ਇੱਥੇ ਮੇਰੇ ਖਿਆਲ ਦੇ ਨਾਲ ਤਾਂ ਰੜਕਦੀ ਹੈ ਕਿਉਂਕਿ ਇੱਥੇ ਸ਼ਬਦ ਅੱਗੇ ਫੇਰ ਆਉਂਦਾ ਗੁਰਬਾਣੀ, ਗੁਰਬਾਣੀ ਦੇ ਨਾਲ ਜੁੜਦੀ ਹੈ। ਸੋ ਇਹ ਜਿਹੜੀ ਰੜਕ ਹੈ ਨਾ, ਇਹ ਨਹੀਂ ਰੱਖਣੀ ਚਾਹੀਦੀ। ਸਦਭਾਵਨਾ ਵਾਲਾ ਮਾਹੌਲ ਕਾਇਮ ਕਰੀਏ। ਸਾਰੀਆਂ ਭਾਸ਼ਾਵਾਂ ਚੰਗੀਆਂ ਨੇ, ਹੁਣ ਇਹ ਮੁਰਦੇ ਨਹੀਂ ਪੱਟਣੇ ਚਾਹੀਦੇ। ਗਲਤ ਕੀਤਾ ਇਹਨਾਂ ਨੇ। ਜੀ ਜੀ, ਬਿਲਕੁਲ ਬਿਲਕੁਲ। ਅੱਗੇ ਵਧਦੇ ਆਪਾਂ ਮਿੰਟੂ ਜੀ। ਵੀ ਇੱਕ ਹੋਰ ਰੱਖਿਆ ਘੁਟਾਲੇ ਦੇ ਸਾਹਮਣੇ ਆਉਣ ਤੇ CBI ਨੂੰ ਦਿੱਤੀ ਪੜਤਾਲ। ਇਹ ਜਿਹੜਾ ਅੰਬਰੇਅਰ ਜਹਾਜ਼ ਸੌਦਾ ਸੀਗਾ 2008 ਦੇ ਵਿੱਚ, ਉਹ ਜਾਂਚ ਆ ਉਹ ਜਿਹੜੀ CBI ਨੂੰ ਦਿੱਤੀ ਗਈ ਹੈ। ਇਹਦੇ ਵਿੱਚ ਕੁਝ ਬੇਨੀਮੀਆਂ ਪਾਈਆਂ ਗਈਆਂ, ਕੁਝ ਇਹੋ ਜਿਹੇ ਸੰਕੇਤ ਮਿਲੇ ਆ ਕਿ ਇਹਦੇ ਚ ਵੀ ਗੜਬੜ ਹੋਈ ਹੈ। ਵੈਸੇ ਇਹ ਗੜਬੜ ਹੋਣ ਵਾਲਾ ਦੌਰ ਬੜਾ ਪੁਰਾਣਾ ਹੈ। ਆਜ਼ਾਦੀ ਮਿਲਦਿਆਂ ਸਾਰੇ ਅਗਲੇ ਸਾਲ ਇੱਕ ਜੀਪ ਘੁਟਾਲਾ ਸਾਹਮਣੇ ਆਇਆ ਸੀਗਾ। ਉਹ ਵੀ ਜੀਪ ਵਿਦੇਸ਼ ਤੋਂ ਖਰੀਦੀ ਗਈ, ਮੁੜ ਕੇ ਉਹ ਜਿਹੜੀ ਜੀਪ ਐਸੀ ਤੁਰੀ ਉਹ ਘੁਟਾਲਿਆਂ ਵਾਲੀ ਕਿ ਸਵਾਰੀਆਂ ਉਤਰ ਕੇ ਚੜ੍ਹਦੀਆਂ ਰਹੀਆਂ, ਸਵਾਰੀਆਂ ਬਦਲਦੀਆਂ ਰਹੀਆਂ, ਪਰ ਉਹ ਘੁਟਾਲਿਆਂ ਦੀ ਜੀਪ ਹੈ ਜਿਹੜੀ ਹਾਲੇ ਵੀ ਘੁੰਮੀ ਜਾਂਦੀ ਆਲੇ ਦੁਆਲੇ ਸਾਡੇ ਮੁਲਕ। ਕਦੇ ਬ੍ਰਾਜ਼ੀਲ, ਕਦੇ ਫਰਾਂਸ, ਕਦੇ ਇਟਲੀ, ਕਦੇ ਕਿਤੋਂ ਇਹ ਤਰ੍ਹਾਂ ਸਾਨੂੰ ਨਜ਼ਰ ਆਉਂਦੀਆਂ। ਇਹ ਹੁਣ 2008 ਦੇ ਵਿੱਚ ਬ੍ਰਾਜ਼ੀਲ ਦੇ ਨਾਲ ਇੱਕ ਸੌਦਾ ਹੋਇਆ ਸੀਗਾ। ਉਸ ਸੌਦੇ ਦੀਆਂ ਜਿਹੜੀਆਂ ਹੁਣ ਪਰਤਾਂ ਖੁੱਲੀਆਂ ਨੇ ਕਿ ਉਸ ਸੌਦੇ ਦੇ ਵਿੱਚ ਜਿਹੜੇ ਹਥਿਆਰਾਂ ਦੇ ਦਲਾਲ ਸਨ ਉਹਨਾਂ ਨੇ ਕੁਝ ਇਹੋ ਜਿਹੇ ਕੀਤੇ ਕਾਰਨਾਮੇ ਕਿ ਜਿਨ੍ਹਾਂ ਨੂੰ ਭ੍ਰਿਸ਼ਟਾਚਾਰੀ ਆਖ ਸਕਦੇ, ਜਿਨ੍ਹਾਂ ਨੂੰ ਵੱਡੀ ਖੁਰੀ ਆਖ ਸਕਦੇ ਆ। ਇਹ ਸਾਰਿਆਂ ਨੂੰ ਪਤਾ ਕਿ ਹਥਿਆਰਾਂ ਦੇ ਜਿਹੜੇ ਦਲਾਲ ਆ, ਕਿਉਂਕਿ ਮੰਡੀ ਵਹਿੰਦੇ ਦਲਾਲ ਹਮੇਸ਼ਾ ਮੰਡੀਆਂ 'ਚ ਜ਼ਿਆਦਾ ਹੁੰਦੇ ਜਿੱਥੇ ਕਾਰੋਬਾਰ ਜ਼ਿਆਦਾ ਹੋਵੇ। ਸਾਡੇ ਇੱਧਰ ਕਾਰੋਬਾਰ ਹਥਿਆਰਾਂ ਦਾ ਬਹੁਤ ਵੱਡਾ ਹੈ, ਇੱਥੇ ਦਲਾਲ ਵੀ ਬਹੁਤ ਜ਼ਿਆਦਾ ਸਰਗਰਮ ਆ। ਤੇ ਦਲਾਲਾਂ ਦੀ ਇਹੋ ਹੀ ਖੇਡ ਆ ਕਿ ਇੱਧਰੋਂ ਬਣਾਉਣੀ, ਉੱਧਰੋਂ ਵਿਗਾੜਨੀ, ਉੱਧਰੋਂ ਵਿਗਾੜਨੀ, ਇੱਧਰੋਂ ਬਣਾਉਣੀ। ਇਸ ਕਰਕੇ ਹੁਣ ਇਸ ਸੌਦੇ ਦੇ ਵਿੱਚ ਵੀ ਜਿਹੜਾ ਸ਼ੱਕ ਸੀਗਾ ਉਹ ਥੋੜਾ ਜਿਹਾ ਪੁਖਤਾ ਪਾਇਆ ਗਿਆ। ਰੱਖਿਆ ਮੰਤਰੀ ਹੈ ਜਿਹੜਾ ਸਾਡਾ ਮਨੋਹਰ ਪਰੀਕਰ, ਉਹਨੇ CBI ਨੂੰ ਇਹ ਇਨਵੈਸਟੀਗੇਸ਼ਨ ਹੈ ਜਿਹੜੀ ਹੈਂਡਓਵਰ ਕਰ ਦਿੱਤੀ ਹੈ। ਦੂਜੇ ਪਾਸੇ ਜੇ ਦੇਖੀਏ ਕੁਝ ਦਿਨ ਪਹਿਲਾਂ ਹੀ ਮਸਲਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਅਗਸਤਾ ਵੈਸਟਲੈਂਡ ਜਿਹੜਾ ਹੈਲੀਕਾਪਟਰ ਘੁਟਾਲਾ ਸੀ ਉਹਦਾ ਗੂੰਜਿਆ। ਉਹਦੇ ਵਿੱਚ ਵੀ ਦੇਖੋ ਤੁਸੀਂ ਇੱਕ ਜਿਹੜੀ ਗੱਲ ਬੜੀ ਦਿਲਚਸਪ ਆ, ਵੇਖਣ ਵਾਲੀ ਗੱਲ ਆ ਕਿ ਉਹ ਜਿਹੜਾ ਸਾਰਾ ਡੀਲ ਦਾ ਤਾਣਾ ਬਾਣਾ ਬੁਣਿਆ ਗਿਆ, ਉਹ ਉਸ ਕੰਪਨੀ ਦੇ ਕੋਲ ਟੈਂਡਰ ਗਿਆ ਅਖੀਰ ਜਿਹੜੀ ਕੰਪਨੀ ਉਸ ਦੌੜ ਦੇ ਵਿੱਚ ਹੀ ਨਹੀਂ ਸੀ। ਇਹਨੂੰ ਭਾਰਤ ਨੇ ਟੈਂਡਰਾਂ ਵਾਲੇ ਜਿਹੜੇ ਸੱਦੇ ਵਾਲੇ ਜਿਹੜੇ ਫਰਮਦਾਰ ਸੀਗੇ, ਜਿਹੜੇ ਸੱਦੇ ਸੀ ਉਹਨਾਂ ਦੀ ਸੂਚੀ ਵਿੱਚ ਨਹੀਂ ਸੀ, ਪਰ ਅਖੀਰਲਾ ਟੈਂਡਰ ਜਿਹੜਾ ਉਹਨਾਂ ਦੇ ਹੱਥ ਦਾ, ਕਿਉਂਕਿ ਜਿਹੜੇ ਦਲਾਲ ਸੀ ਉਹ ਉਧਰ ਕਰਕੇ ਖੇਡਾ ਵੇਡਾ ਸੈੱਟ ਕਰ ਗਈਆਂ, ਇੱਧਰੋਂ ਵੀ ਕਰ ਗਏ ਉੱਧਰੋਂ ਵੀ ਕਰ ਗਏ ਤੇ ਦੋਵਾਂ ਦਾ ਮੇਲ ਕਰਾਤਾ। ਵਿਚੋਲਿਆਂ ਦਾ ਤੁਹਾਨੂੰ ਪਤਾ ਹੀ ਹੈ, ਉਹ ਕਹਿੰਦੇ ਹੁੰਦੇ ਨਾ ਲਾਗੀਆਂ ਨੇ ਲਾਗ ਲੈਣਾ ਭਾਵੇਂ ਜਾਂਦੇ ਰੰਡੀ ਹੋ ਜੇ। ਉਹਨਾਂ ਨੇ ਉੱਥੇ ਹੀ ਹਿਸਾਬ ਕਿਤਾਬ ਕਰ ਦਿੱਤਾ ਜੀ। ਹੁਣ ਦੇਖੋ ਭਾਰਤ ਦਾ ਭੂਗੋਲਿਕ ਖੇਤਰ ਹੈ ਜਿਹੜਾ ਉਹ ਉੱਥੋਂ ਨਾਲੋਂ ਬਹੁਤ ਵੱਖਰਾ, ਇਟਲੀ ਨਾਲੋਂ
ਪਰ ਉਹਨਾਂ ਨੇ ਉੱਥੇ ਉਡਾਨ ਭਰਵਾ ਦਿੱਤੀ, ਸਾਰਾ ਕੁਝ ਓਕੇ ਰਿਪੋਰਟਾਂ ਹੋ ਗਈਆਂ। ਪਰ ਦੇਖੋ ਓਕੇ ਰਿਪੋਰਟਾਂ ਕੀਤੀਆਂ ਕਿਹਨਾਂ ਨੇ? ਉਹਨਾਂ ਲੋਕਾਂ ਨੇ ਆਪਣੇ ਲਾਲਚ ਲਈ ਇਹ ਰਿਪੋਰਟਾਂ ਓਕੇ ਕਰ ਦਿੱਤੀਆਂ ਜਿਨ੍ਹਾਂ ਨੇ ਕੱਲ ਨੂੰ ਇਸੇ ਹੈਲੀਕਾਪਟਰ ਦੇ ਵਿੱਚ ਸਵਾਰ ਹੋਣਾ ਸੀ, ਕਿਉਂਕਿ ਇਹ ਜਿਹੜਾ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੀ, ਇਹਦੀ ਖਰੀਦ VVIP ਲੋਕਾਂ ਦੀ ਸਵਾਰੀ ਲਈ ਕੀਤੀ ਗਈ ਤੇ ਘਪਲਾ ਜਿਹੜਾ ਕੀਤਾ ਉਹ VVIP ਲੋਕਾਂ ਨੇ ਕੀਤਾ। ਇਸੇ ਤਰ੍ਹਾਂ ਬੜੇ ਕਿਸੇ ਆ, ਵਾਰ ਰੂਮ ਲੀਕ ਦਾ ਮਾਮਲਾ ਤੁਹਾਨੂੰ ਪਤਾ, ਉਹਦੇ 'ਚ ਵੀ 3 ਅਫਸਰ ਕਿਸ ਤਰ੍ਹਾਂ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਗੁਪਤ ਸੂਚਨਾਵਾਂ ਸੀ ਹਥਿਆਰਾਂ ਦੇ ਦਲਾਲਾਂ ਨੂੰ ਦਿੰਦੇ ਫੜੇ ਗਏ। ਦਲਾਲ ਵੀ ਵਿੱਚ ਆਏ ਸਾਹਮਣੇ, ਉਹਦੇ 'ਚੋਂ ਇੱਕ ਨੂੰ ਭੱਜਣ ਦਾ ਮੌਕਾ ਵੀ ਦਿੱਤਾ, ਕਿੰਨੇ ਦਵਾਇਆ ਉਹ ਸਾਰਿਆਂ ਨੂੰ ਪਤਾ। ਇਸੇ ਤਰ੍ਹਾਂ ਜਿਹੜੇ ਹਿੰਦੂਜਾ ਬ੍ਰਦਰਸ ਸਨ, ਜਿਹੜੇ ਬਹੁਤ ਹਥਿਆਰਾਂ ਦੇ ਦਲਾਲ ਸੀ ਵੱਡੇ, ਕਿੱਡਾ ਵੱਡਾ ਘਪਲਾ ਆਇਆ, ਘਪਲੇ ਦੇ ਵਿੱਚ ਨਾ ਆਇਆ, ਪਰ ਜਦੋਂ ਵਾਜਪਾਈ ਸਰਕਾਰ ਆਈ ਸਾਰਾ ਕੁਝ ਹੀ ਉਹਨਾਂ ਦਾ ਜਿਹੜਾ ਸਾਫ਼ ਹੋ ਗਿਆ ਖਾਤਾ। ਸੋ ਇਹ ਬਹੁਤ ਲੰਮਾ ਖੇਡ ਆ, ਇਸ ਦਲਾਲੀ ਦੇ ਵਿੱਚ ਬਹੁਤ ਲੋਕਾਂ ਦੇ ਹੱਥ ਰੰਗੇ ਹੋਇਆ। ਇਸ ਤਰ੍ਹਾਂ ਹੀ ਹੁੰਦਾ, ਇੱਕ ਸਰਕਾਰ ਆਉਂਦੀ ਹੈ ਦੂਜੀ ਉਹ ਨੱਪ ਦਿੰਦੀ ਹੈ। ਹੁਣ ਦੇਖੋ ਇਹਨਾਂ ਨੇ ਇਹ ਜਿਹੜੀ ਪੜਤਾਲ ਸ਼ੁਰੂ ਕਰਵਾਈ ਆ, ਹੁਣ ਇਸ ਪੜਤਾਲ ਦਾ ਕੋਈ ਟਾਈਮ ਬਾਉਂਡ ਨਹੀਂ ਹੋਣਾ। ਜੇ ਤੇ ਇਹਨਾਂ ਨੂੰ ਲੱਗਿਆ ਚੋਣਾਂ ਦੇ ਨੇੜੇ ਸ਼ਾਇਦ ਆਸਾ ਪਾਸਾ ਜਿਹਾ ਕਰ ਲੈਣਗੇ, ਨਹੀਂ ਤੇ ਇਹ ਪਾਸੇ ਰੱਖ ਦੇਣਗੇ ਫਾਈਲ, ਜਿਹੜੀ ਅਗਲੀ ਸਰਕਾਰ ਆਏਗੀ ਉਹ ਵੀ ਉਹਨੂੰ ਸੰਭਾਲ ਕੇ ਰੱਖ ਲੇਗੀ ਕਿ ਕਿਤੇ ਕੰਮ ਆਈ ਤੈਨੂੰ ਕੱਢ ਲਾਂਗੇ, ਨਹੀਂ ਤਾਂ ਪਈ ਅਲਮਾਰੀ 'ਚ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆ ਉਹ ਜਿਹੜੇ ਉਹ ਧੂੜਾਂ ਹੀ ਫੱਕਦੇ ਪਏ ਆ, ਹਾਲੇ ਤੱਕ ਕਿਸੇ ਮੁਕਾਮ ਤੇ ਨਹੀਂ ਪੁੱਜੇ। ਪਰ ਅਫਸੋਸ ਦੀ ਗੱਲ ਹੈ ਕਿ 70 ਸਾਲਾਂ ਬਾਅਦ ਵੀ ਇਹ ਜਿਹੜੀ ਖੇਡ ਆ ਇਹ ਬਾਦਸਤੂਰ ਜਾਰੀ ਹੈ, ਹੱਥ ਰੰਗਣ ਵਾਲੀ, ਸਾਰੀ ਮਲਾਈ ਖਾਣ ਵਾਲੀ, ਹਥਿਆਰਾਂ ਦੇ ਮਾਮਲਿਆਂ 'ਚ ਖਾਸ ਤੌਰ ਤੇ, ਜਿਹੜਾ ਕਿ ਸਭ ਤੋਂ ਮਹੱਤਵਪੂਰਨ ਮਾਮਲਾ ਹੈ ਰੱਖਿਆ ਦਾ। ਜੀ 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 ਅੱਗੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਮੋਹਾਲੀ ਏਅਰਪੋਰਟ ਤੋਂ ਆਖਰ ਭਰੀ ਗਈ ਉਡਾਨ। ਇਹ 9/11 ਦੀ ਜਦੋਂ ਬਰਸੀ ਮਨਾਈ ਹੈ ਪਿਛਲੇ ਦਿਨੀ ਅਮਰੀਕਾ ਨੇ, ਤੇ ਸਾਡੇ ਲੋਕਾਂ ਦਾ ਧਿਆਨ ਉਧਰ ਜ਼ਿਆਦਾ ਸੀ ਕਿ 9/11 ਅੱਜ ਤਰੀਕ ਆ, ਕਿਉਂਕਿ ਇਤਿਹਾਸ ਦੇ ਵਿੱਚ ਉਹ ਤਰੀਕ ਵੀ ਬਹੁਤ ਜ਼ਿਆਦਾ ਰਤੀ ਹੋਈ ਹੈ, ਬੜੇ ਜ਼ਿਆਦਾ ਉਸ ਤਰੀਕ ਦੇ ਨਾਲ ਵੀ ਤਬਾਹੀ ਦੇ ਕਿਸੇ ਜੁੜੇ ਆ। ਲੋਕਾਂ ਨੂੰ ਉਹ 9/11 ਯਾਦ ਸੀ। ਪਰ ਇੱਥੇ ਇੱਕ ਹੋਰ ਸਾਲਗਿਰਾ ਵੀ ਮਨਾਈ ਜਾ ਰਹੀ ਸੀ। ਉਹ ਸਾਲਗਿਰਾ ਸੀ ਜਿਹੜੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਸੀ ਕੌਮਾਂਤਰੀ ਏਅਰਪੋਰਟ ਦਾ ਮੋਹਾਲੀ ਵਿੱਚ। ਉਹ 11 ਤਰੀਕ ਨੂੰ ਸਾਲ ਪੂਰਾ ਕਰ ਗਿਆ ਸੀ। ਹੁਣ ਦੇਖੋ ਉਦਘਾਟਨ ਹੈ ਜਿਹੜਾ 2015 'ਚ ਹੋ ਜਾਂਦਾ ਹੈ ਤੇ 2016 'ਚ ਉਹਦੀ ਸਾਲਗਿਰਾ ਵੀ ਮਨਾਈ ਜਾਂਦੀ ਹੈ, ਪਰ ਅਫਸੋਸ ਉੱਥੋਂ ਉਡਾਰੀ ਨਹੀਂ ਭਰੀ ਗਈ। ਉਡਾਰੀ ਅੱਜ ਭਰੀ ਗਈ ਹੈ। ਕੌਮਾਂਤਰੀ ਫਲਾਈਟ ਹੈ ਜਿਹੜੀ ਪਹਿਲੀ ਅੱਜ ਗਈ ਹੈ 6:40 ਤੇ ਸ਼ਾਮ ਨੂੰ। ਸੁਖਬੀਰ ਸਿੰਘ ਬਾਦਲ ਤੇ 40 ਕੁ ਜਾਣੇ ਉਹਦਾ ਡੈਲੀਗੇਟ ਹੈ ਜਿਹੜਾ ਉਹ ਸ਼ਾਰਜਾ ਲਈ ਰਵਾਨਾ ਹੋਇਆ। ਚੰਗੀ ਗੱਲ ਆ ਕਿ ਚਲੋ ਹੋਰ ਨਹੀਂ, ਦੇਖੋ ਕਿਸੇ ਨੂੰ ਤਾਂ ਖੁਸ਼ੀ ਆ, UAE ਵਾਲਿਆਂ ਨੂੰ ਤਾਂ ਖੁਸ਼ੀ ਹੋਈ ਕਿ ਸਿੱਧੀ ਕੋਈ ਫਲਾਈਟ ਹੈ ਜਿਹੜੀ ਪੰਜਾਬ ਨੂੰ, ਚੰਡੀਗੜ੍ਹ ਨੂੰ, ਹਰਿਆਣੇ ਨੂੰ ਜਾਣ ਲੱਗ ਪਈ ਆ। ਉਹਨਾਂ ਨੂੰ ਤਾਂ ਫਾਇਦਾ, ਕਿਉਂਕਿ ਉਹ ਤੇ ਇਸ ਤਰ੍ਹਾਂ ਖੁਸ਼ ਹੋਣਗੇ ਜਿਸ ਤਰ੍ਹਾਂ ਕਿਸੇ ਪਿੰਡ ਦੇ ਵਿੱਚ ਸਿੱਧੀ ਅੰਮ੍ਰਿਤਸਰ ਵਾਲੀ ਜਾਂ ਚੰਡੀਗੜ੍ਹ ਵਾਲੀ ਬੱਸ ਆਉਣ ਲੱਗ ਜੇ, ਉਹਨਾਂ ਨੂੰ ਸਹੂਲਤ ਬਹੁਤ ਹੁੰਦੀ ਹੈ। ਪਰ ਜੇ ਆਪਾਂ ਵੇਖੀਏ ਕਿ ਇਸ ਸਾਰੇ ਮਾਮਲੇ ਦੇ ਵਿੱਚ ਸਰਕਾਰ ਦਾ ਕੀ ਰੁਖ ਰਿਹਾ, ਹਾਈ ਕੋਰਟ ਜੇਕਰ ਮੇਰੇ ਖਿਆਲ ਦੇ ਨਾਲ ਇੰਟਰਫੇਅਰ ਨਾ ਕਰਦਾ ਇਸ ਮਾਮਲੇ ਦੇ ਵਿੱਚ, ਤੇ ਜਿਹੜੀ ਇੱਕ ਸਾਲਗਿਰਾ ਮੇਰੇ ਖਿਆਲ ਦੇ ਨਾਲ 4-5 ਹੋਰ ਲੰਘ ਜਾਣੀਆਂ ਸੀ। ਹਾਈ ਕੋਰਟ ਨੇ ਦਬਕਾ ਮਾਰਿਆ ਅਖੀਰੀ। ਹਾਈ ਕੋਰਟ ਤੋਂ ਵੀ ਇਹ ਤਰੀਕਾ ਲੈ ਜਾਂਦੇ ਸਨ, ਕਦੇ ਵਕੀਲ ਭੇਜਤਾ, ਕਦੇ ਏਅਰਪੋਰਟ ਅਥਾਰਟੀ ਵਾਲਾ ਭੇਜਤਾ, ਕਦੇ ਕੋਈ ਭੇਜਤਾ, ਤਰੀਕ ਲੈ ਲਓ ਜੀ, ਤਰੀਕ ਲੈ ਲਓ ਜੀ, ਤਰੀਕ ਅੱਕ ਕੇ ਹਾਈ ਕੋਰਟ ਨੇ ਆਖਿਆ, ਉਹਨੇ ਕਿਹਾ ਤਰੀਕਾਂ ਦੇ ਨਾਲ ਕੰਮ ਨਹੀਂ ਜੇ ਚੱਲਣਾ, ਤੁਹਾਨੂੰ ਦੱਸਣਾ ਪਵੇਗਾ, ਸਪਸ਼ਟ ਕਰਨਾ ਪਵੇਗਾ, ਨਹੀਂ ਤੇ ਅਸੀਂ ਇਨਵੈਸਟੀਗੇਸ਼ਨ ਹੈ ਜਿਹੜੀ CBI ਨੂੰ ਦੇਣ ਲੱਗੇ ਹਾਂ। ਲੋਕਾਂ ਦਾ 1400 ਕਰੋੜ ਰੁਪਈਆ ਲੱਗਾ, ਜਿਹੜੇ ਟੈਕਸ ਪੇਅਰ ਉਹਨਾਂ ਦਾ 1400 ਕਰੋੜ ਰੁਪਈਆ ਲੱਗਾ। ਇਹਦੇ 'ਚ ਜ਼ਰੂਰ ਕੋਈ ਗੜਬੜੀ ਹੈ ਜਿਹੜੀ ਤੁਸੀਂ ਇੱਥੋਂ ਕੌਮਾਂਤਰੀ ਉਡਾਨਬਾਜ਼ੀ ਜਿਹੜੀ ਨਹੀਂ ਸ਼ੁਰੂ ਕਰਦੇ ਪਏ। ਫਿਰ ਇਹਨਾਂ ਨੇ ਇਹ ਕੌੜਾ ਕੁੱਟ ਭਰਿਆ ਇੰਡੀਗੋ ਜਿਹੜੀ ਏਅਰਲਾਈਨਸ, ਉਹਦੇ ਨਾਲ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਕੀਤਾ ਰਾਬਤਾ ਕਾਇਮ। ਉਸ ਤੋਂ ਬਾਅਦ ਇੰਡੀਅਨ ਏਅਰਲਾਈਨਸ ਦੀ ਇੱਕ ਫਲਾਈਟ ਦਾ ਅਰੇਂਜਮੈਂਟ ਕੀਤਾ। ਇਸ ਤਰ੍ਹਾਂ ਇਹਨਾਂ ਨੇ 2 ਜਿਹੜੀਆਂ ਕੌਮਾਂਤਰੀ ਫਲਾਈਟਸ ਨੇ, ਇੱਕ ਸ਼ਾਰਜਾ, ਦੂਸਰੀ ਦੁਬਈ, ਇਹ ਇਹਨਾਂ ਨੇ ਤੋੜ ਦਿੱਤੀਆਂ। ਸਿੰਗਾਪੁਰ ਛੇਤੀ ਕਹਿੰਦੇ ਆ ਕਿ ਕਨੈਕਟਡ ਹੋ ਜਾਏਗਾ, ਪਰ ਅਸਲ ਦੇ ਵਿੱਚ ਹਾਲੇ ਵੀ ਇਹ ਕਹਿ ਲਈਏ ਤਾਂ ਅਧੂਰਾ ਕੌਮਾਂਤਰੀ ਏਅਰਪੋਰਟ ਹੀ ਕਹਿ ਸਕਦੇ ਹਾਂ, ਜਿੰਨਾ ਚਿਰ ਆਲਰਾਊਂਡ ਜਿਹੜੀਆਂ ਫਲਾਈਟਸ ਸ਼ੁਰੂ ਨਹੀਂ ਹੁੰਦੀਆਂ। ਖਾਸ ਤੌਰ ਤੇ ਅਮਰੀਕਾ ਬੈਠੇ ਆ ਜਿਹੜੇ ਹਿੰਦੁਸਤਾਨੀ ਬਹੁਤ ਵੱਡਾ ਤਬਕਾ, ਜਾਂ ਕੈਨੇਡਾ ਦੇ ਵਿੱਚ, ਜਾਂ ਹੋਰ UK ਵਰਗੇ ਮੁਲਕ, ਆਸਟ੍ਰੇਲੀਆ ਵਰਗੇ ਮੁਲਕ ਹੈ ਜਿੱਥੇ ਬਹੁਤ ਵਸੋਂ ਵਸਦੀ ਹੈ
ਭਾਰਤੀਆਂ ਦੀ, ਜਦੋਂ ਤੱਕ ਉਹ ਸਾਰਾ ਕਵਰ ਨਹੀਂ ਹੁੰਦਾ ਉਦੋਂ ਤੱਕ ਅਸੀਂ ਨਹੀਂ ਕਹਿ ਸਕਦੇ ਕਿ ਇਹ ਪੂਰੇ ਦਾ ਪੂਰਾ ਕੌਮਾਂਤਰੀ ਬਣ ਗਿਆ। ਪਰ ਹਾਲ ਫਿਲਹਾਲ ਜੇ ਜਿੰਨਾ ਕੋ ਵੇਖੀਏ ਸਾਡੇ ਪੰਜਾਬੀਆਂ ਨੂੰ, ਸ਼ਾਰਜਾ ਵਾਲਿਆਂ ਨੂੰ, ਖਾਸ ਤੌਰ ਤੇ UAE ਵਾਲਿਆਂ ਨੂੰ ਫਾਇਦਾ ਹੋਇਆ, ਉਹਦੇ ਚ ਅਸੀਂ ਕੁਛ ਨਾ ਕੁਛ ਕਹਿ ਸਕਦੇ ਹਾਂ ਕਿ ਚਲੋ ਦੇਰ ਆਈ ਸਹੀ ਸਰਕਾਰ ਨੇ ਚਲੋ ਡੱਡਾ ਪੋਰਿਆ। ਪਰ ਨਾਲ ਹੀ ਅੱਜ ਇੱਕ ਹੋਰ ਵਿਵਾਦ ਹੈ ਜਿਹੜਾ ਉਹ ਸੁਲਝ ਉੱਠਿਆ, ਕਿਉਂਕਿ ਇਸ ਏਅਰਪੋਰਟ ਦਾ ਹਾਲੇ ਤੱਕ ਨਾਂ ਨਹੀਂ ਰੱਖਿਆ ਗਿਆ। ਇਹ ਵੀ ਵੇਖ ਲਓ ਤੁਸੀਂ ਕਿ ਇੱਕ ਸਾਲਗਿਰਾ ਅਸੀਂ ਉਦਘਾਟਨ ਦੀ ਮਨਾ ਚੁੱਕੇ ਹਾਂ। 1 ਸਾਲ ਪਹਿਲਾਂ ਹੀ ਸਾਡਾ ਪ੍ਰਧਾਨ ਮੰਤਰੀ ਉਦਘਾਟਨ ਕਰ ਜਾਂਦਾ। ਇਹ ਵੀ ਅਸੀਂ ਆਪਣੇ ਖਾਤੇ 'ਚ ਕਾਮਯਾਬੀ ਲਿਖ ਸਕਦੇ ਹਾਂ ਕਿ ਪ੍ਰੋਜੈਕਟ ਹਾਲੇ ਪੂਰਾ ਨਹੀਂ ਹੋਇਆ, ਪਰ ਉਦਘਾਟਨ 1 ਸਾਲ ਪਹਿਲਾਂ ਹੀ ਅਸੀਂ ਕਰ ਦਿੰਦੇ ਹਾਂ। ਉਹਦੇ ਵਿੱਚ ਇੱਕ ਹੋਰ ਸਾਡਾ ਦਿਲਚਸਪ ਰਿਕਾਰਡ ਆ ਕਿ ਨਾਂ ਰੱਖਦੇ ਹੀ ਨਹੀਂ, ਸਾਰਾ ਕੁਛ ਕਰ ਲੈਂਦੇ, ਨਾਂ ਦਾ ਹਾਲੇ ਤੱਕ ਫੈਸਲਾ ਨਹੀਂ ਹੋਇਆ। ਇਹਨਾਂ ਨੇ ਕੀ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਸ਼ਤਿਹਾਰ ਦਿੱਤੇ ਸਨ ਅਖਬਾਰਾਂ ਦੇ ਵਿੱਚ ਇਸ ਉਦਘਾਟਨ ਦੇ ਲਈ, ਹੁਣ ਕਿਉਂਕਿ ਦੂਜਾ ਉਦਘਾਟਨ ਹੋ ਗਿਆ, ਪਹਿਲਾ ਪ੍ਰਧਾਨ ਮੰਤਰੀ ਦਾ ਹੋ ਗਿਆ, ਐਤਕੀ ਸਾਡੇ ਮੁੱਖ ਮੰਤਰੀਆਂ ਦਾ ਹੋ ਗਿਆ। ਇਹਨਾਂ ਨੇ ਜਿਹੜੇ ਇਸ਼ਤਿਹਾਰ ਦਿੱਤੇ ਸਨ ਉਹਦੇ 'ਚ ਲਿਖਿਆ ਸੀ ਮੋਹਾਲੀ ਅੰਤਰਰਾਸ਼ਟਰੀ ਏਅਰਪੋਰਟ, ਤੇ ਮਨੋਹਰ ਲਾਲ ਖੱਟਰ ਨੇ ਉਹਦੇ 'ਚ ਹੁਣ ਕਹਿ ਲਈਏ ਕਿ ਕਦੂਕਾਨਾ ਉਹਨੇ ਫਸਾ ਦਿੱਤਾ। ਉਹ ਕਹਿੰਦਾ ਕਿ ਨਹੀਂ, ਤੁਸੀਂ ਲਿਖ ਨਹੀਂ ਸਕਦੇ ਕਿਉਂਕਿ ਪੰਜਾਬ ਤੇ ਹਰਿਆਣੇ ਦਾ ਸਾਂਝਾ ਹੈ, ਇਸ ਕਰਕੇ ਦੋਵਾਂ ਦਾ ਨਾਂ ਲਿਖਣਾ ਚਾਹੀਦਾ, ਨਹੀਂ ਤੇ ਨਾ ਲਿਖੋ। ਵੈਸੇ ਇਹਨਾਂ ਦੀ ਸਹਿਮਤੀ ਅੱਗੇ ਬਣ ਗਈ ਸੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਤੇ, ਬਾਅਦ ਦੇ ਵਿੱਚ ਉਹ ਕਿਉਂ ਨਹੀਂ ਤੋੜ ਚੜੀ ਉਹ ਇਹਨਾਂ ਨੂੰ ਦੱਸਣਾ ਪਏਗਾ। ਪਰ ਹੁਣ ਜੇ ਫਲਾਈਟਾਂ 'ਚ ਤੇ ਇਹ ਅਸੀਂ ਦੁਆ ਕਰੀਏ ਕਿ ਹੁਣ ਨਾਲ ਆ ਰੇੜਕਾ ਨਾ ਪੈ ਜੇ, ਇਹ ਰੇੜਕਾ ਵੀ ਮੁੱਕ ਜਾਣਾ ਚਾਹੀਦਾ ਤੇ ਫਲਾਈਟਾਂ ਤੋਂ ਸ਼ੁਰੂ ਹੋ ਜਾਣ ਤਾਂ ਕਿ ਕਾਰੋਬਾਰੀ ਹੈ, ਚੰਡੀਗੜ੍ਹ ਦੇ ਹੈ, ਹਿਮਾਚਲ ਦੇ, ਹਰਿਆਣਾ ਦੇ, ਪੰਜਾਬ ਦੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਕੁਛ ਨਾ ਕੁਛ ਦਾ ਫਾਇਦਾ ਵੀ ਹੋਵੇ। ਜੀ 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 ਅੱਗੇ ਵਧਦੇ ਹਾਂ ਮਿੰਟੂ ਜੀ। ਵੀ ਅਮਰੀਕਾ ਦੌਰੇ ਤੇ ਪਹੁੰਚੇ ਗੁਰਪ੍ਰੀਤ ਜਿਹੜੇ ਆ ਘੁੱਗੀ, ਉਹਨਾਂ ਦਾ ਵੀ ਵਿਰੋਧ ਹੋਇਆ ਪਰ ਲੋਕਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲਿਆ। ਦੋਈ ਚੀਜ਼ਾਂ ਜੀ, ਵਿਰੋਧ ਵੀ ਹੋ ਗਿਆ ਤੇ ਇਕੱਠ ਵੀ ਹੈ, ਕਿਤੇ ਖੁਸ਼ੀ ਕਿਤੇ ਗਮ। ਤੇ ਖੁਸ਼ੀ ਜਿਹੜੀ ਛੋਟੀ ਜਿਹੀ ਹੁੰਦੀ ਹੈ ਬਹੁਤ ਵੱਡੇ ਗਮ ਨੂੰ ਭੁਲਾ ਦਿੰਦੀ ਹੈ ਕਈ ਵਾਰੀ। ਪਰ ਇਹ ਚੀਜ਼ ਜਿਹੜੀਆਂ ਅਸੀਂ ਵੇਖ ਰਹੇ ਹਾਂ ਆਮ ਤੌਰ ਤੇ ਵਾਪਰ ਰਹੀਆਂ ਨੇ, ਖਾਸ ਤੌਰ ਤੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ। ਤੇ ਮੇਰੇ ਖਿਆਲ ਦੇ ਨਾਲ ਕਈ ਵਾਰੀ ਅਸੀਂ ਭਾਵਨਾ ਦੇ ਤੌਰ ਤੇ ਬਹੁਤ ਕੁਛ ਕਰਦੇ ਹਾਂ, ਪਰ ਇਹਨਾਂ ਚੀਜ਼ਾਂ ਦੀ ਗੁੰਜਾਇਸ਼ ਹੈ ਜਿਹੜੀ ਉਹ ਗੱਲਬਾਤ ਵੀ ਹੁੰਦੀ ਹੈ। ਗੱਲਬਾਤ ਰਾਹੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾ ਸਕਦੀਆਂ ਨੇ। ਗੁਰਪ੍ਰੀਤ ਘੁੱਗੀ ਬਾਰੇ ਉਹ ਕਹਿੰਦੇ ਕਿ 5 ਪਿਆਰਿਆਂ ਦੀ ਜਿਹੜੀ ਤੁਲਨਾ UP ਤੇ ਦਿੱਲੀ ਦੇ ਲੀਡਰਾਂ ਨਾਲ ਕੀਤੀ ਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਹੋਣ ਵਾਲੇ ਜਿਹੜੇ ਤਾਜ਼ਾ ਕਨਵੀਨਰ ਆ ਗੁਰਪ੍ਰੀਤ ਘੁੱਗੀ ਨੇ। ਇੱਕ ਗੁੱਸਾ ਉਹ ਹੈ ਤੇ ਉਹਨੇ ਵੀਡੀਓ ਪਾ ਕੇ ਮੇਰੇ ਖਿਆਲ ਦੇ ਨਾਲ ਮਾਫੀ ਮੰਗ ਲਈ ਸੀ। ਦੂਜਾ ਪੁਲਿਸ ਬਾਰੇ ਉਹ ਕਹਿੰਦੇ ਆ ਗੁੱਸਾ ਹੈ ਉਹਨਾਂ ਨੂੰ, ਖਾਸ ਤੌਰ ਤੇ ਸਿੱਖ ਫਾਰ ਜਸਟਿਸ ਵਾਲੇ ਆ ਕਿ ਜਿਹੜੇ ਝੂਠੇ ਮੁਕਾਬਲੇ ਬਣਾਉਂਦੀ ਰਹੀ ਹੈ ਪੁਲਿਸ, ਉਹਨਾਂ ਦੇ ਕਸੀਦੇ ਕੱਢਦਾ ਹੈ। ਇੱਕ ਇਹ ਵੀ ਇਲਜ਼ਾਮ ਲੱਗਦਾ ਪਿਆ ਗੁਰਪ੍ਰੀਤ ਘੁੱਗੀ ਤੇ ਕਿ ਜਿਹੜੀ KPS ਗਿੱਲ ਨੇ ਸੱਭਿਆਚਾਰ ਟੀਮ ਇੱਕ ਤਿਆਰ ਕੀਤੀ ਸੀ 90 ਦੇ ਦਹਾਕੇ 'ਚ, ਉਹਦਾ ਮੈਂਬਰ ਵੀ ਹੈ ਗੁਰਪ੍ਰੀਤ ਘੁੱਗੀ। ਸੋ ਜਿਹੜੇ ਇਲਜ਼ਾਮ ਉਹਨਾਂ ਵੱਲੋਂ ਕਾਫੀ ਲਾਏ ਗਏ ਆ, ਦੋਸ਼ ਆ ਜਿਹੜੇ ਘੁੱਗੀ ਤੇ, ਪਰ ਉਹਦਾ ਹੁਣ ਇਹਨੂੰ ਜਵਾਬ ਦੇਣਾ ਪਵੇਗਾ ਘੁੱਗੀ ਨੂੰ। ਤੇ ਜਵਾਬ ਤਾਂ ਹੀ ਦਿੱਤਾ ਜਾ ਸਕਦਾ ਜੇ ਕੋਈ ਗੱਲਬਾਤ ਦਾ ਮਾਹੌਲ ਹੈ ਜਿਹੜਾ ਉਸਾਰਿਆ ਜਾਵੇ, ਕਿਤੇ ਮੌਕਾ ਮਿਲੇ। ਸੰਵਾਦ ਰਚਾਉਣਾ ਚਾਹੀਦਾ, ਦੋਨਾਂ ਧਿਰਾਂ ਨੂੰ ਇੱਕ ਵਾਰੀ ਮੇਰੇ ਖਿਆਲ ਦੇ ਨਾਲ ਡਾਇਲੋਗ ਵੀ ਕਰ ਲੈਣਾ ਚਾਹੀਦਾ ਕਿ ਕੀ ਗੁਰਪ੍ਰੀਤ ਘੁੱਗੀ ਨੇ ਉਹ ਚੀਜ਼ਾਂ ਕਹੀਆਂ, ਜੇ ਕਹੀਆਂ ਤੇ ਕਿਹੜੇ ਸੰਦਰਭ ਦੇ ਵਿੱਚ ਕਹੀਆਂ ਤੇ ਅੱਗੇ ਉਹਦਾ ਹੱਲ ਕੀ ਹੋ ਸਕਦਾ। ਇਹ ਸਾਰੀਆਂ ਚੀਜ਼ਾਂ ਸੰਵਾਦ ਦੇ ਵਿੱਚੋਂ ਹੀ ਸਾਹਮਣੇ ਆ ਸਕਦੀਆਂ। ਪਰ ਇੱਕ ਚੀਜ਼ ਜ਼ਰੂਰ ਸਾਹਮਣੇ ਆਉਂਦੀ ਪਈ ਹੈ ਕਿ ਜਦੋਂ ਕੈਪਟਨ ਦਾ ਵਿਰੋਧ ਹੋਇਆ, ਅਕਾਲੀਆਂ ਦਾ ਵਿਰੋਧ ਹੋਇਆ, ਉਦੋਂ ਇਹ ਆ ਕੇ ਇੱਥੇ ਬੜਾ ਕਲਪੇ ਸਨ। ਕੈਪਟਨ ਨੇ ਵੀ ਆਖਿਆ ਕਿ ਮੇਰਾ ਵਿਰੋਧ ਹੈ ਜਿਹੜਾ ਆਮ ਆਦਮੀ ਪਾਰਟੀ ਵਾਲਿਆਂ ਨੇ ਕਰਾਇਆ, ਕਿਉਂਕਿ ਉਹ ਸਪੋਰਟਰ ਨੇ ਉਹਨਾਂ ਦੇ। ਜਿਹੜੇ ਅਕਾਲੀਆਂ ਦੇ ਸੁਪਰੀਮੋ ਹੈ, ਲੈਫਟੈਨੈਂਟ ਹੈ ਇਹਨਾਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ, ਤੇ ਉਹ ਤੇ ਗਾਂ ਦੀ ਗਾਂ ਹੀ ਤਾਰਾਂ ਜੋੜ ਦਿੰਦੇ ਆ। ਪਰ ਅੱਜ ਇਹ ਚੀਜ਼ ਮੇਰੇ ਖਿਆਲ ਦੇ ਨਾਲ ਨਿਰਮੂਲ ਸਾਬਤ ਹੋਈ ਕਿਉਂਕਿ ਉਹਨਾਂ ਨੇ ਵਿਰੋਧ ਹੈ ਜਿਹੜਾ ਨਾ ਸਿਰਫ ਕੈਪਟਨ ਦਾ ਕੀਤਾ, ਅਕਾਲੀਆਂ ਦਾ ਕੀਤਾ, ਬਲਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਦਾ ਵੀ ਕੀਤਾ। ਸੋ ਇਹ ਚੀਜ਼ ਜ਼ਰੂਰ ਸਾਫ਼ ਹੋ ਗਈ ਹੈ। ਪਰ ਜਿਹੜੀਆਂ ਗੁਰਪ੍ਰੀਤ ਘੁੱਗੀ ਤੇ ਉਹਨਾਂ ਨੇ ਚੀਜ਼ਾਂ ਇਲਜ਼ਾਮ ਤਰਾਸ਼ੀ ਦੇ ਰੂਪ ਦੇ ਵਿੱਚ ਲਾਈਆਂ ਨੇ, ਹਾਲੇ ਚੀਜ਼ਾਂ ਸਾਫ਼ ਹੋਣੀਆਂ ਬਾਕੀ ਹੈ। ਬਾਕੀ ਹੁਣ ਅੱਗੇ ਦਾ ਜਿਹੜਾ ਦੌਰਾ ਉਹ ਦੱਸੇਗਾ ਗੁਰਪ੍ਰੀਤ ਘੁੱਗੀ ਦਾ ਕਿ ਹਾਲਾਤ ਉਹਨਾਂ ਦੇ ਕਿੰਨੇ ਕੁ ਇੱਥੋਂ ਦੇ ਜਿਹੜੇ ਆ ਮਕਬੂਲ ਆ, ਅਨੁਕੂਲ ਆ, ਜਾਂ ਫਿਰ ਦੂਜਿਆਂ ਦੇ ਵਾਂਗੂ ਪ੍ਰਤੀਕੂਲ ਆ। ਜੀ 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 ਅੱਗੇ ਵਧਦੇ ਹਾਂ ਜੀ ਆਪਾਂ। ਸਹਿਜਧਾਰੀ ਵੋਟਰਾਂ ਨੂੰ ਸੁਪਰੀਮ ਕੋਰਟ ਵੱਲੋਂ ਵੀ ਝਟਕਾ, ਇਹ ਤੈਅ ਹੀ ਮੰਨਿਆ ਜਾ ਸਕਦਾ ਸੀਗਾ ਲਗਭਗ। ਪਰ ਜਿਹੜਾ ਟਾਈਮ ਆ, ਜਿਹੜਾ ਇਹ ਟਾਈਮ ਆ ਸੁਪਰੀਮ ਕੋਰਟ ਚੋਂ ਫੈਸਲਾ ਆਉਣ ਦਾ,
ਇਹ ਦਿਲਚਸਪ ਆ ਜੀ, ਕਿਉਂਕਿ ਜਦੋਂ ਬਿੱਲ ਪਾਸ ਹੋ ਗਿਆ ਸੀ ਰਾਜ ਸਭਾ ਦੇ ਵਿੱਚ ਹੋ ਗਿਆ, ਉੱਥੇ ਵੀ ਕਾਂਗਰਸ ਜਿਹੜੀ ਉਹ ਸੁਰ ਨਾਲ ਸੁਰ ਮਿਲਾ ਗਈ। ਲੋਕ ਸਭਾ ਦੇ ਵਿੱਚ ਤੇ ਉੱਥੇ ਤੇ ਉਹਦੀ ਦਾਲ ਗਲਣੀ ਕੀ ਸੀ। ਜਿਹੜੇ ਉਤਲੇ ਸਦਨ ਜਿਹਨੂੰ ਰਾਜ ਸਭਾ ਕਹਿ ਦਿੰਦੇ ਆ, ਜਿੱਥੇ ਉਹਦੀ ਬਹੁ ਗਿਣਤੀ ਸੀ, ਉੱਥੇ ਕਾਂਗਰਸ ਬੋਲੀ ਨਹੀਂ। ਬਾਅਦ ਦੇ ਵਿੱਚ ਇੱਥੇ ਆ ਕੇ ਇਹਨਾਂ ਦਾ MLA MP ਹੈ ਜਿਹੜਾ ਬਿੱਟੂ, ਉਹਨੇ ਰੌਲਾ ਰੱਪਾ ਪਾਇਆ ਕਾਫੀ, ਪਰ ਕਿਸੇ ਨੇ ਸੁਣੀ। ਉਹਨੇ ਤੇ ਵਿੱਚੋਂ ਕਈ ਗੱਲਾਂ ਇਹੋ ਜਿਹੀਆਂ ਆਖੀਆਂ ਜਿਹੜੀਆਂ ਇਸ਼ਾਰਾ ਕਰਦੀਆਂ ਸਨ ਕਿ ਕਿਤੇ ਨਾ ਕਿਤੇ ਇਸ ਮਾਮਲੇ 'ਚ ਸੈਟਿੰਗ ਫਿਟਿੰਗ ਹੋਈ ਹੈ। ਫਿਰ ਉਹ ਲੋਕ ਸਭਾ 'ਚ ਵੀ ਪਾਸ ਹੋ ਗਿਆ, ਰਾਸ਼ਟਰਪਤੀ ਵੱਲੋਂ ਮੋਹਰ ਲੱਗੀ। ਉਹ ਸਾਫ਼ ਮੰਨਿਆ ਜਾ ਰਿਹਾ ਸੀਗਾ ਕਿ ਸੁਪਰੀਮ ਕੋਰਟ ਹੈ ਜਿਹੜੀ ਉਹ ਇਸ ਸੋਧ ਨੂੰ ਪ੍ਰਵਾਨਗੀ ਦੇ ਦੇਗੀ, ਮੋਹਰ ਲੱਗ ਜਾਏਗੀ, ਸਾਰਾ ਰਸਤਾ ਜਿਹੜਾ ਉਹ ਲਗਭਗ ਕਲੀਅਰ ਹੋ ਗਿਆ। ਪਰ ਇਹ ਫੈਸਲਾ ਆਇਆ ਉਦੋਂ ਜਦੋਂ ਚੋਣਾਂ ਜਿਹੜੀਆਂ ਪੰਜਾਬ ਦੀਆਂ ਬਿਲਕੁਲ ਨੇੜੇ ਆ ਗਈਆਂ। ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਜਾਂਦੇ ਆ ਜੂਨ ਦੇ ਵਿੱਚ, ਮੱਕੜ ਸਾਹਿਬ ਹੋਰੀ ਸੁਪਰੀਮ ਕੋਰਟ ਨੂੰ ਜਾ ਕੇ ਚਾਰਾਜੋਈ ਕਰਦੇ ਆ ਕਿ ਸਾਡੇ ਕੇਸ ਦਾ ਜਲਦੀ ਫੈਸਲਾ ਕਰ ਦਿਓ। ਪਰ ਅੱਗੋਂ ਆ ਜਾਂਦੀਆਂ ਛੁੱਟੀਆਂ ਗਰਮੀ ਵਾਲੀਆਂ ਛੁੱਟੀਆਂ ਰਹਿੰਦੀਆਂ 1.5 ਮਹੀਨਾ। ਉਸ ਤੋਂ ਬਾਅਦ ਅਦਾਲਤ ਦੀ ਕਾਰਵਾਈ ਸ਼ੁਰੂ ਹੁੰਦੀ ਹੈ। ਫਿਰ ਦੇਖੋ ਬਹੁਤ ਅਸੀਂ ਦੇਖਿਆ ਕਿ ਪਹਿਲਾਂ ਜਿਹੜਾ ਇਹ ਹਾਈ ਕੋਰਟ ਦਾ ਮਾਮਲਾ ਸੀ, ਹਾਈ ਕੋਰਟ ਤੋਂ ਚੈਲੰਜ ਕੀਤਾ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ, ਇਹੋ ਹੀ ਸਹਿਜਧਾਰੀਆਂ ਵਾਲਾ ਮੁੱਦਾ, ਉਹ ਕਿੰਨਾ ਚਿਰ ਲਟਕਦਾ ਰਿਹਾ, ਮੇਰੇ ਖਿਆਲ ਦੇ ਨਾਲ 2011 ਦਾ। ਪਰ ਐਤਕੀ ਉਹੀ ਸੁਣਵਾਈ ਹੈ ਜਿਹੜੀ ਉਹ ਲਾ ਲਓ ਤੁਸੀਂ, ਛੁੱਟੀਆਂ ਖਤਮ ਹੋਈਆਂ ਅੱਧ ਜੁਲਾਈ ਤੋਂ, ਤੇ ਅੱਧ ਜੁਲਾਈ ਤੋਂ ਹੁਣ ਆਪਾਂ ਅੱਧ ਸਤੰਬਰ ਤੇ ਆਏ ਹਾਂ, 2 ਮਹੀਨਿਆਂ 'ਚ ਕੇਸ ਦਾ ਫੈਸਲਾ ਆ ਗਿਆ। ਇਹ ਦਿਲਚਸਪ ਆ ਕਿਉਂਕਿ ਪਾਣੀ ਵਰਗਾ ਜਿਹੜਾ ਮਹੱਤਵਪੂਰਨ ਕੇਸ ਆ ਉਹ ਦੇਖੋ ਕਿੰਨੇ ਸਾਲਾਂ ਤੋਂ ਉੱਥੇ ਡੱਕੇ ਡੋਲੇ ਜੇ ਖਾਈ ਜਾਂਦਾ ਹੈ। ਸੋ ਇਹ ਟਾਈਮਿੰਗ ਵਾਲੀ ਹੈ ਜਿਹੜੀ ਹੈ ਉਹ ਗੱਲ ਦਿਲਚਸਪ ਲੱਗਦੀ ਹੈ ਕਿ ਇਹ ਹੁਣ ਕਿਉਂ ਕੀਤਾ। ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਅਕਾਲੀ ਦਲ ਇਸ ਸਮੇਂ ਚੋਣ ਨਹੀਂ ਕਰਵਾ ਸਕਦਾ। ਹੁਣ ਹੋਏਗਾ ਕੀ ਕਿ ਇਹ ਜਿਹੜਾ ਚੁਣਿਆ ਸੀ ਹਾਊਸ ਸ਼੍ਰੋਮਣੀ ਕਮੇਟੀ ਦਾ 2011 ਦੇ ਵਿੱਚ, ਮੇਰੇ ਖਿਆਲ ਨਾਲ ਇਹ ਉਹਨੂੰ ਜਾਇਜ਼ ਠਹਿਰਾਉਣ ਲਈ, ਉਹਦੇ ਤੇ ਮੋਹਰ ਲਵਾਉਣ ਲਈ 1 ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦੇਣਗੇ। ਉਸ ਤੋਂ ਬਾਅਦ ਇਹਦੇ ਤੇ ਮੋਹਰ ਲੱਗ ਜਾਏਗੀ। ਅੱਗੇ ਸਰਕਾਰ ਜਿਹਦੀ ਮਰਜ਼ੀ ਬਣੇ, ਇਹਨਾਂ ਨੂੰ ਕੋਈ ਖਤਰਾ ਨਹੀਂ ਰਹੇਗਾ ਕਿਉਂਕਿ ਜੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਹੱਥ 'ਚ ਆ ਤੇ ਸਮਝ ਲਓ ਸਰਕਾਰ ਹੈ ਜਿਹੜੀ ਕੋਈ ਵਿਰੋਧੀ ਧਿਰ ਦੀ ਵੀ ਬਣ ਜਾਂਦੀ ਹੈ ਤੇ ਉਹ ਸਮਝ ਲਓ ਇਹਨਾਂ ਦੇ ਪੈਰ ਥੱਲੇ ਆ, ਕਿਉਂਕਿ ਸਾਰਾ ਕੁਛ ਫਿਰ ਜਿਹੜੀ ਕਮੇਟੀ ਹੈ ਉਹ ਫਿਰ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਦੇ ਪਾਸੇ ਖੜ ਕੇ ਉਹ ਚਾਰ ਚੁਫੇਰੋਂ ਘੇਰਾ ਪਾ ਲੇਗੀ। ਜੀ ਤੇ ਅੱਗੇ ਜੇ ਆਪਾਂ ਵਧੀਆ, ਸਿੱਖ ਕਤਲੇਆਮ ਪੀੜਤਾਂ ਨੇ ਮੁੱਖ ਮੰਤਰੀ ਦੇ ਘਰ ਮੂਹਰੇ ਆਤਮਦਾਹ ਦੀ ਧਮਕੀ ਦਿੱਤੀ। ਇਹ ਕੁਛ ਦਿਨ ਤੋਂ ਸਿੱਖ ਕਤਲੇਆਮ ਪੀੜਤ ਜਿਹੜੇ ਉਹ ਪ੍ਰੋਟੈਸਟ ਕਰਦੇ ਪਏ। ਕੱਲ ਲੁਧਿਆਣੇ ਦੇ ਵਿੱਚ ਵੀ ਕੀਤਾ ਸੀ ਉਹਨਾਂ ਨੇ, ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਵੀ ਫੂਕਿਆ, ਉੱਥੇ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਉਲਟਾ। ਹੁਣ ਵੇਖੋ ਕਤਲੇਆਮ ਦੇ ਜਿਹੜੇ ਪੀੜਤ ਆ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਸਕਦੀ, ਉਹਨਾਂ ਨੂੰ ਗੱਲ ਸੁਣਾਉਣ ਦੀ ਤੇ ਡਾਂਗ ਭਰਾਉਣ ਦਾ ਕੰਮ ਕੀਤਾ ਜਾ ਰਿਹਾ। ਤੇ ਜਿਹੜਾ ਆਮ ਮਾਤੜ ਕੋਈ ਸੰਘਰਸ਼ਸ਼ੀਲ ਹੈ, ਕੋਈ ਨੌਕਰੀਆਂ ਲਈ ਲੜ ਰਿਹਾ, ਕੋਈ ਹੱਕਾਂ ਲਈ ਲੜ ਰਿਹਾ, ਉਹਦੀ ਗੱਲ ਕਿਹਨੇ ਸੁਣਨੀ ਆ। ਤੁਸੀਂ ਆਪ ਹੀ ਦੇਖ ਲਓ ਕਿ ਇੱਥੇ ਜਿਹੜੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਲੋਕ ਆ ਉਹ ਆਪਣੇ ਸੰਘਰਸ਼ ਨੂੰ ਕਿਸ ਤਰ੍ਹਾਂ ਅੱਗੇ ਰੇੜ ਰਹੇ ਹੋਣਗੇ, ਇਹ ਸੌਖਾ ਹੀ ਅੰਦਾਜ਼ਾ ਲੱਗ ਜਾਂਦਾ ਇਸ ਗੱਲ ਤੋਂ। ਕਿਉਂਕਿ ਕਤਲੇਆਮ ਪੀੜਤ ਦੀ ਜੇ ਕਿਤੇ ਸੁਣਵਾਈ ਹੈ ਨਹੀਂ ਤੇ ਦੂਜੇ ਤੀਜੇ ਦੇ ਕੀ ਉਹਨਾਂ ਤੇ ਬਸ ਜਦੋਂ ਮਰਜ਼ੀ ਛੱਲੀ ਵਾਂਗੂ ਜਦੋਂ ਮਰਜ਼ੀ ਸੂਤ ਆ ਜਾਣ ਉਦੋਂ ਹੀ ਚੰਬ ਕੱਥਿਆ। ਇਹ ਕਤਲੇਆਮ ਪੀੜਤਾਂ ਦਾ ਜਿਹੜਾ ਦੋਸ਼ ਹੈ ਉਹਨਾਂ ਦਾ ਇਹ ਹੈ ਕਿ ਜੋ ਵੀ ਐਲਾਨ ਹੋਏ, ਜੋ ਵੀ ਅੱਜ ਤੱਕ ਸਾਡੇ ਲਈ ਯੋਜਨਾਵਾਂ ਬਣੀਆਂ, ਉਹਦੇ 'ਚ ਨਾ ਤੇ ਸਾਨੂੰ ਫਲਾਈਟ ਮਿਲੇ ਆ, ਜਿਹੜੇ ਫਲੈਟ ਮਿਲੇ ਸੀਗੇ ਉਹ ਫਲੈਟ ਜਿਹੜੇ ਸੀ ਉਹ ਲੋਕ ਲੈ ਗਏ ਜਿਨ੍ਹਾਂ ਦਾ ਕਤਲੇਆਮ ਦੇ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਹੀ ਨਹੀਂ ਸੀ। ਉਹ ਆਪੇ ਜਿਵੇਂ ਕਹਿ ਲਈਏ ਕਿ ਸੋ ਕਾਲਡ ਪੀੜਤ ਬਣ ਗਏ ਤੇ ਉਹਨਾਂ ਨੂੰ ਫਲੈਟ ਵੀ ਮਿਲ ਗਏ, ਪਰ ਜਿਹੜੇ ਅਸਲ ਪੀੜਤ ਸਨ ਉਹ ਅੱਜ ਹੁੰਦੇ ਫਿਰਦੇ ਆ। ਇਹ ਬਹੁਤ ਵੱਡਾ ਘੁਟਾਲਾ ਹੋਇਆ ਸੀ। ਦੂਜੇ ਪਾਸੇ ਉਹ ਕਹਿੰਦੇ ਕਿ ਜਿਹੜੀਆਂ ਨੌਕਰੀਆਂ ਲਾਣੀਆਂ ਸੀ ਉਹ ਨੌਕਰੀਆਂ ਵੀ ਨਹੀਂ ਮਿਲੀਆਂ। ਨੌਕਰੀਆਂ ਚਲੋ ਨਹੀਂ, ਬਦਲਵੇਂ ਰੂਪ ਦੇ ਵਿੱਚ ਕੋਈ ਬਦਲਵੇਂ ਪ੍ਰਬੰਧ ਦੇ ਵਜੋਂ ਜਿਹੜੇ ਕੋਈ ਰੁਜ਼ਗਾਰ ਜਿਹਨੂੰ ਆਪਾਂ ਕਿੱਤਾ ਮੁਖੀ ਕਹਿ ਦਿੰਦੇ ਹਾਂ, ਸਵੈ ਕਿੱਤਾ ਕਹਿ ਦਿੰਦੇ ਹਾਂ, ਉਹ ਵੀ ਸਾਡੇ ਲਈ ਕੁਛ ਨਹੀਂ ਕੀਤਾ ਗਿਆ। ਸੋ ਉਹ ਲਾਚਾਰ ਹੋ ਕੇ ਹਾਰ ਕੇ ਇਸ ਪਾਸੇ ਕੱਲ ਦੇ ਲਾਠੀ ਚਾਰਜ ਨੇ ਉਹਨਾਂ ਦਾ ਗੁੱਸਾ ਜਿਹੜਾ ਉਹ ਸਗੋਂ ਹੋਰ ਵਿਕਰਾਲ ਕੀਤਾ। ਹੁਣ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਹੈ ਖਾਸ ਤੌਰ ਤੇ ਬੀਬੀਆਂ ਨੇ ਕਿ 17 ਤਰੀਕ ਤੋਂ ਅਸੀਂ 1 ਜਾਣੀ ਰੋਜ਼ਾਨਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਆਤਮਦਾਹ ਕਰਨ ਜਾਇਆ ਕਰਾਂਗੀਆਂ। ਇਹ ਬੀਬੀਆਂ ਦਾ ਦੁਖਾਂਤ ਆ ਕਿ ਜਿਹੜੀ ਸਰਕਾਰ, ਜਿਹੜੀ ਪੰਥਕ ਸਰਕਾਰ ਨੇ ਉਹਨਾਂ ਲਈ ਸਭ ਤੋਂ ਜ਼ਿਆਦਾ ਕਰਨਾ ਸੀ, ਅੱਜ ਉਸੇ ਪੰਥਕ ਸਰਕਾਰ ਦੇ ਮੁਖੀਆ ਦੇ
ਘਰ ਦੇ ਅੱਗੇ ਉਹਨਾਂ ਨੂੰ ਇਹ ਕਦਮ ਚੁੱਕਣਾ ਪਵੇ, ਇਹ ਬੜੀ ਬਦਕਿਸਮਤੀ ਵਾਲੀ ਗੱਲ ਆ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਕਦੇ ਇਹਨਾਂ ਨੂੰ ਟਰੱਕਾਂ ਦੇ ਵਿੱਚ ਲੱਦ ਕੇ ਘੁਮਾ ਕੇ ਪੰਜਾਬ ਦੇ ਵਿੱਚੋਂ ਵੋਟਾਂ ਵੀ ਹਾਸਲ ਕੀਤੀਆਂ ਨੇ। ਇਹ ਉਹੀ ਲੋਕ ਨੇ ਜਿਨ੍ਹਾਂ ਚੋਂ ਇੱਕ ਨੇ ਇਹਨਾਂ ਬੀਬੀਆਂ ਨੂੰ ਫੱਫੇ ਕੱਟਣੀ ਵੀ ਕਹਿ ਦਿੱਤਾ ਸੀਗਾ। ਸੋ ਇਹ ਲੋਕਾਂ ਦੇ ਬਦਲਦੇ ਕਿਰਦਾਰ ਆ, ਇਹਨਾਂ ਨੂੰ ਫਰਕ ਨਹੀਂ ਪੈਣਾ। ਕਿਉਂਕਿ ਜੇ ਫਰਕ ਪੈਣਾ ਹੁੰਦਾ, ਜਦੋਂ ਬੀਬੀ ਨਵਜੋਤ ਕੌਰ ਸਿੱਧੂ ਨੇ PMO ਦੇ ਵਿੱਚ ਪਹੁੰਚ ਕੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਇੱਕ ਦਸਤਾਵੇਜ਼ੀ ਸਬੂਤ ਕੀਤਾ ਕਿ ਜਿਹੜਾ ਇੱਥੇ 440 ਕਰੋੜ ਰੁਪਈਆ ਆਇਆ ਜਿਹੜੇ ਸਿੱਖ ਕਲਿਆਣ ਪੀੜਤ ਹੈ ਉਹ ਹੀ ਖਾ ਗਏ, ਸ਼ੱਕ ਛਿਕਾ ਗਏ, ਇਹਨਾਂ ਦੀ ਜਾਂਚ ਕਰਵਾਓ CBI ਤੋਂ। ਉਦੋਂ ਕੁਝ ਨਹੀਂ ਹੋਇਆ। ਹੁਣ ਅਸੀਂ ਉਮੀਦ ਕੀ ਕਰ ਸਕਦੇ ਜਦੋਂ 1.5-2 ਮਹੀਨੇ ਹੋ ਗਏ। ਪਰ ਇਹਨਾਂ ਦੇ ਹਾਲ ਬੁਰੀ ਹੋਈ ਕਿਉਂਕਿ ਆਪਣਾ ਘਰ-ਬਾਰ ਵੀ ਲੁਟਾ ਬੈਠੇ, ਆਪਣਾ ਆਲਣਾ ਜਿਹੜਾ ਉਹ ਗਵਾ ਬੈਠੇ, ਆਪਣੇ ਪਿਆਰੇ ਅਜ਼ੀਜ਼ ਆ ਜਿਹੜੇ ਉਹ ਵੀ ਗਵਾ ਬੈਠੇ। ਪਰ ਜੇ ਇੱਥੇ ਡਿੱਗਦੇ ਢਹਿੰਦੇ ਪਹੁੰਚੇ ਪੰਜਾਬ ਦੇ ਵਿੱਚ ਕਿ ਸਾਡਾ ਜਿਹੜਾ ਪੰਜਾਬ ਆ ਸਾਡੀ ਬਾਂਹ ਫੜੇਗਾ, ਉਸ ਪੰਜਾਬ ਨੇ ਵੀ ਅਸਲ ਪੀੜਤ ਆ ਜਿਹੜੇ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਵਿਸਾਰ ਦਿੱਤਾ, ਕੰਡ ਦੇ ਦਿੱਤੀ। ਜਿਹੜੇ ਫਲੈਟਾਂ ਵਾਲਾ ਕਪਲਾ ਹੈ ਉਹ ਬਹੁਤ ਵੱਡੇ ਪੱਧਰ ਤੇ ਹੋਇਆ। ਇਹਨਾਂ ਦੇ ਆਪਣੇ ਉਹ ਸੋ ਕਾਲਡ ਪੀੜਤ ਬਣ ਕੇ ਲੈ ਗਏ ਫਲੈਟ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਬਚੇ ਆ ਅੱਜ ਉਹ ਬੀਬੀਆਂ ਜਿਹੜੀਆਂ ਜਿਨ੍ਹਾਂ ਨੂੰ ਗਮ ਭੁਲਾਉਣ ਵਾਸਤੇ ਇਸ ਅਵਸਥਾ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਸੀ, ਉਹ ਸੜਕਾਂ ਤੇ ਰੁਲਦੀਆਂ ਫਿਰਦੀਆਂ। ਤੇ ਇਸ ਤੋਂ ਵੱਡੀ ਬੇਸ਼ਰਮੀ ਸ਼ਾਇਦ ਪੰਥ ਸਰਕਾਰ ਲਈ ਕੋਈ ਨਹੀਂ ਹੋਏਗੀ। ਇਹਨਾਂ ਨੂੰ ਚਾਹੀਦਾ ਕਿ ਇਹਨਾਂ ਦੀ ਬਾਂਹ ਫੜਨ, ਜੋ ਵੀ ਬਣਦਾ ਇਹਨਾਂ ਨੂੰ ਦੇਣ, ਕੋਈ ਠੋਸ ਯੋਜਨਾ ਲਿਆਉਣ ਕਿ ਇੱਕੋ ਵਾਰੀ, ਕਿਉਂਕਿ ਵਾਰ-ਵਾਰ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ, ਬਹੁਤ ਕੁਝ ਗੜਬੜੀਆਂ ਹੋ ਜਾਂਦੀਆਂ। ਇੱਕੇ ਵਾਰੀ ਜੋ ਦੇਣਾ ਇਹਨਾਂ ਨੂੰ ਪੀੜਤਾਂ ਨੂੰ ਦੇ ਕੇ ਉਸ ਤੋਂ ਬਾਅਦ ਇਹ ਕੰਮ ਬੰਦ ਕਰਨ ਤਾਂ ਕਿ ਜਿਹੜੀ ਠੱਗੀ ਠੋਰੀ ਹੈ ਇਹ ਵੀ ਬੰਦ ਹੋ ਜਾਏ। ਜੀ ਜੀ। ਅਤੇ ਅਗਲੀ ਗੱਲ ਕਰੀਏ, ਪੰਜਾਬ ਦੇ ਇੱਕ ਉੱਚ ਅਧਿਕਾਰੀ ਨੇ ਸਿਆਸੀ ਦਖਲਅੰਦਾਜ਼ੀ ਤੋਂ ਅੱਕ ਕੇ ਅਸਤੀਫਾ ਦਿੱਤਾ। ਇਹ ਫਰੀਦਕੋਟ ਜ਼ਿਲ੍ਹੇ ਦਾ ਸੀਗਾ VK ਸਿਆਲ ਨਾਂ ਦਾ IAS। ਇਹ SDM ਵੀ ਰਿਹਾ ਸੀ, ਹੁਣ ਮੈਜਿਸਟ੍ਰੇਟ ਸੀਗਾ। ਇਹ ਅਸਤੀਫਾ ਦੇ ਦਿੱਤਾ ਕੱਲ। ਇਹਨੇ ਇਹ ਕਹਿ ਕੇ ਅਸਤੀਫਾ ਦਿੱਤਾ ਕਿ ਜਿਹੜੇ ਮੇਰੇ ਕੰਮ ਆ ਉਹਦੇ 'ਚ ਸਿਆਸਤ ਇਸ ਕਦਰ ਦਖਲਅੰਦਾਜ਼ੀ ਦਿੰਦੀ ਹੈ ਕਿ ਮੇਰੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਆ। ਇਸ ਕਰਕੇ ਮੈਂ ਆਪਣੀ ਨੌਕਰੀ ਆਪ ਹੀ ਛੱਡ ਕੇ ਕਿਸੇ ਹੋਰ ਰਾਹ ਪੈ ਜਾਣਾ, ਮੈਂ ਨੌਕਰੀ ਨਹੀਂ ਕਰਨੀ। ਇਸ ਤੋਂ ਪਹਿਲਾਂ ਵੀ ਦਿਲਚਸਪ ਗੱਲ ਆ ਕਿ ਮੋਗੇ ਦਾ ਇੱਕ SP ਇਹ ਇਸੇ ਕਰਕੇ ਮੇਰੇ ਖਿਆਲ ਦੇ ਨਾਲ ਲੰਮੀ ਛੁੱਟੀ ਲੈ ਕੇ ਜਾਂ ਅਸਤੀਫਾ ਦੇ ਕੇ, ਮੈਨੂੰ ਪੱਕਾ ਨਹੀਂ ਪਤਾ, ਉਹ ਵੀ ਚਲਾ ਗਿਆ ਸੀ। ਉਹ ਕਿਸੇ ਦੇਸ਼ ਦੇ ਬਾਹਰਲੇ ਦੇਸ਼ ਦੇ ਵਿੱਚ ਜਾ ਬੈਠਾ। ਇੱਕ ਹੋਰ ਮੁੰਡਾ ਸੀ ਇੱਥੇ ਪੁਲਿਸ ਦੇ ਵਿੱਚ ਭਰਤੀ ਹੋਇਆ ਖਿਡਾਰੀ ਕੋਟੇ 'ਚ, ਖਿਡਾਰੀ ਸੀ ਬਹੁਤ ਤਗੜਾ। ਮੁਕਤਸਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ ਜਾਂ ਜਿਹੜੇ ਸੁਪਰੀਮੋ ਆ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਉਹ ਤੈਨਾਤ ਸੀ। ਉਹ ਵੀ ਜਾ ਬੈਠਾ। ਅੱਜ ਤੋਂ ਮੇਰੇ ਖਿਆਲ ਦੇ ਨਾਲ ਸਾਲ ਪਹਿਲਾਂ ਦਾ ਗਿਆ, ਉਹ ਮੁੜਿਆ ਹੀ ਨਹੀਂ। ਉਹ ਵੀ ਠੰਡੇ ਮੁਲਕ ਦੇ ਵਿੱਚ ਜਾ ਕੇ ਬੈਠਾ। ਉਹ ਕਹਿੰਦਾ ਸਰਕਾਰ ਬਦਲੇਗੀ ਤੇ ਮੈਂ ਆਵਾਂਗਾ, ਨਹੀਂ ਤੇ ਮੈਂ ਨੌਕਰੀ ਨਹੀਂ ਕਰਨੀ ਆ ਕੇ। ਉਹ ਇੰਨਾ ਦੁਖੀ ਹੋ ਕੇ ਗਿਆ, ਖਿਡਾਰੀ ਕੋਟੇ 'ਚ ਸੀ। ਇਹ ਪਹਿਲਾ ਮਾਮਲਾ ਨਹੀਂ ਹੈ, ਨਾ ਹੀ ਆਖਰੀ ਮਾਮਲਾ ਹੈ। ਬਹੁਤ ਸਾਰੇ ਅਫਸਰ ਹੈ ਜਿਹੜੇ ਉਹ ਇਹਨਾਂ ਹਾਲਾਤਾਂ ਦੀ ਖੱਜਲ ਖੁਆਰੀ ਹੈ ਉਹਨਾਂ ਨੂੰ ਬਰਦਾਸ਼ਤ ਨਾ ਕਰਦੇ ਹੋ, ਜਾਂ ਤੇ ਅਸਤੀਫਾ ਦੇ ਕੇ ਜਾਂ ਲੰਮੀ ਛੁੱਟੀ ਲੈ ਕੇ ਠੰਡੇ ਮੁਲਕਾਂ ਨੂੰ ਨਿਕਲ ਗਏ। ਸੋ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਇੱਥੇ ਦੀ ਸਰਕਾਰ ਹੈ ਜਾਂ ਜਿਹੜੀ ਇੱਥੋਂ ਦੀ ਸਰਕਾਰ ਦੇ ਅਗਵਾਈ ਕਰਤਾ ਹੈ ਉਹ ਕਿਸ ਤਰ੍ਹਾਂ ਦਾ ਕੰਮ ਕਰਦੇ ਪਏ ਆ। ਜਿਹੜੀ ਮਸ਼ੀਨਰੀ ਹੈ ਉਹ ਕਿਸ ਤਰ੍ਹਾਂ ਦਾ ਦਬਾਅ ਚੱਲ ਰਹੀ ਹੈ। ਅਸੀਂ ਬਹੁਤ ਹੱਦ ਤੱਕ ਅਸੀਂ ਅਫਸਰਸ਼ਾਹੀ ਨੂੰ ਦੋਸ਼ ਦਿੰਦੇ ਹਾਂ ਕਿ ਅਫਸਰਸ਼ਾਹੀ ਹੈ ਜਿਹੜੀ ਕੁੱਬੀ ਹੋਈ ਪਈ ਹੈ। ਪਰ ਇਹ ਵੀ ਤੇ ਵੇਖਣਾ ਪਏਗਾ ਕਿ ਉਹਦੇ ਤੇ ਵਜਨ ਕਿਸ ਕਦਰ ਪਿਆ। ਮੇਰੇ ਖਿਆਲ ਦੇ ਨਾਲ ਅਫਸਰਸ਼ਾਹੀ ਹੈ ਜਿਹੜੀ ਉਹਨੂੰ ਬਹੁਤ ਜ਼ਿਆਦਾ ਪ੍ਰੈਸ ਕੀਤਾ ਜਾ ਰਿਹਾ ਇਸ ਮਾਹੌਲ ਦੇ ਵਿੱਚ। ਇੱਥੋਂ ਤੱਕ ਕਿ SHO ਹੈ ਉਹਨਾਂ ਨੂੰ ਸਿੱਧਾ MLA ਨੂੰ ਰਿਪੋਰਟ ਦੇਣ ਲਈ ਪਾਬੰਦ ਕੀਤਾ ਗਿਆ। DSP ਨਹੀਂ, ਕਿਉਂਕਿ SHO ਤੋਂ ਵੱਡਾ ਅਫਸਰ ਤੇ DSP ਹੈ ਨਾ, ਉਹਨੇ ਤੇ ਰਿਪੋਰਟ ਉਹਨੂੰ ਕਰਨੀ ਹੈ ਰੋਜ਼ਾਨਾ ਦੀ। ਉਹ ਕਹਿੰਦੇ ਕਿ ਨਹੀਂ, ਜਿਹੜਾ ਉੱਥੋਂ ਦਾ ਹਲਕਾ ਹੈ ਜਾਂ ਜਿਹੜਾ ਉੱਥੋਂ ਦਾ MLA ਜਾ ਕੇ ਤੂੰ ਸ਼ਾਮ ਨੂੰ ਉਹਨੂੰ ਹਿਸਾਬ ਕਿਤਾਬ ਦੇਣਾ ਹੈ ਕਿ ਕਿਹਨੂੰ ਫੜਿਆ ਤੇ ਕਿਹਨੂੰ ਛੱਡਿਆ। ਸੋ ਜੇ ਇਸ ਕਦਰ ਦਖਲਅੰਦਾਜ਼ੀ ਸਿਆਸਤ ਦੀ ਹਾਵੀ ਹੈ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇੱਥੇ ਜਮਹੂਰੀਅਤ ਆ, ਇੱਥੇ ਲੋਕਤੰਤਰ ਆ। ਇੱਥੇ ਲੋਕਤੰਤਰ ਨਹੀਂ, ਇੱਥੇ ਤੇ ਰੋਕਤੰਤਰ ਹੈ। ਜਿਹਨੇ ਇੱਕ ਵਾਰੀ ਸਰਕਾਰ ਰੋਕ ਕੇ ਆਪਣੇ ਹੱਥ ਹਿੱਟ ਕਰ ਲਈ ਫਿਰ ਇਹਦੀ ਠੋਕਤੰਤਰ ਠੋਕੀ ਜਾਂਦਾ। ਜੀ 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 ਜੀ। ਅਗਲੀ ਜੇ ਆਪਾਂ ਜਾਂਦੇ ਗੱਲ ਕਰ ਲਈਏ ਵੀ ਮੁੱਖ ਮੰਤਰੀ ਦੇ ਹੀ ਆਪਣੇ ਹਲਕੇ 'ਚ 2 ਅਕਾਲੀ ਧੜੇ ਭਿੜੇ 5 ਫੱਟੜ। ਇਹ ਸੈਣਾ ਖੇੜਾ ਪਿੰਡ ਆ, ਲੰਬੀ ਦੇ ਨੇੜੇ ਹੀ ਆ। ਇਸ ਪਿੰਡ ਵਿੱਚ ਅੱਜ ਇੱਕ ਬਹੁਤ ਜ਼ਬਰਦਸਤ ਲੜਾਈ ਹੋਈ ਦੁਪਹਿਰ ਵੇਲੇ। ਲੜਾਈ ਕਾਹਦੇ ਕਰਕੇ ਹੋਈ ਇਹ ਜਾਣਨਾ ਦਿਲਚਸਪ ਆ। ਉੱਥੇ ਚੈੱਕ ਵੰਡਣ ਡਏ ਸੀ। ਇੱਕ ਮੁੱਖ ਮੰਤਰੀ ਦਾ OSD ਸੀਗਾ ਬਲਕਰਨ ਸਿੰਘ, ਨਾਲ ਉੱਥੋਂ ਦਾ ਲੰਬੀ ਦਾ BDPO ਸੀਗਾ,
ਇੱਕ ਦੋ ਹੋਰ ਅਫਸਰ ਸਨ, ਚੈੱਕਾਂ ਦੀ ਵੰਡ ਹੋ ਰਹੀ ਸੀ ਕਿ ਦੋਵੇਂ ਧੜੇ ਉੱਥੇ ਕੁਰਸੀਆਂ ਢਾ ਕੇ ਚੌਧਰ ਮਾਨ ਰਹੇ ਸੀਗੇ। ਇੱਕ ਧੜੇ ਨੇ ਕਿਹਾ ਕਿ ਸਾਡਾ ਜਿਹੜਾ ਧੜੇ ਨਾਲ ਸੰਬੰਧਿਤ ਬੰਦਾ ਹੈ ਉਹ ਆਇਆ ਨਹੀਂ, ਸਾਨੂੰ ਚੈੱਕ ਦੇ ਦਿਓ। ਉਹ ਕਹਿੰਦੇ ਐ ਕਿਵੇਂ ਦੇ ਦਈਏ? ਦੂਜਾ ਧੜਾ ਕਹਿੰਦਾ ਅਸੀਂ ਤੇ ਨਹੀਂ ਦਿੰਦੇ ਚੈੱਕ, ਅਸੀਂ ਤੇ ਮਤਾ ਪਾ ਕੇ ਦਿਆਂਗੇ ਜਾਂ ਜਿਹਦੇ ਨਾਂ ਤੇ ਚੈੱਕ ਆਇਆ ਉਹਨੂੰ ਦਿਆਂਗੇ। ਤੇ ਉਹ ਦੂਜਾ ਧੜਾ ਬੋਲ ਪਿਆ, ਉਹ ਕਹਿੰਦਾ ਕਿ 4-5 ਚੈੱਕ ਤੁਸੀਂ ਆਪਣੇ ਹੱਥ ਹੇਠ ਕਾਹਤੋਂ ਰੱਖੇ ਬੈਠੇ ਹੋ? ਜਾਂ ਤੇ ਉਹ ਵੀ ਬੰਦੇ ਬੁਲਾਓ ਜਾਂ ਤੇ ਉਹਨਾਂ ਨੂੰ ਵੀ ਇੱਥੇ। ਇਸ ਕਰਕੇ ਤੂੰ ਮੈਂ ਹੋ ਗਈ। ਉੱਥੋਂ ਪਹਿਲਾਂ ਤੇ ਕੁਰਸੀਆਂ ਨੂੰ ਹੱਥ ਪਾਇਆ, ਇੱਕ ਦੂਜੇ ਦੇ ਸਿਰਾਂ ਕੁਰਸੀਆਂ ਛੱਡੀਆਂ। ਜਦੋਂ ਕੁਰਸੀਆਂ ਟੁੱਟ ਭੱਜ ਗਈਆਂ ਜਾਂ ਥੁੜ ਗਈਆਂ, ਫਿਰ ਇਹਨਾਂ ਨੇ ਡਾਂਗਾ ਸੋਟੇ ਕੱਢ ਲਏ, ਇੱਕ ਦੂਜੇ ਤੇ ਉਹ ਵਰਾਏ। ਉਸ ਤੋਂ ਬਾਅਦ ਕੰਮ ਜੇ ਥੋੜਾ ਜਿਹਾ ਠੰਡਾ ਹੋਇਆ, ਬਾਹਰ ਨਿਕਲਿਆ ਇੱਕ ਧੜਾ, ਦੂਜੇ ਧੜੇ ਨੇ ਗਲੀ ਦੇ ਵਿੱਚ ਘੇਰ ਕੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਫਿਰ ਦੂਜਾ ਧੜਾ ਵੀ ਪੈ ਨਿਕਲਿਆ। ਦੱਸਦੇ ਆ ਪੂਰਾ ਅੱਧਾ ਘੰਟਾ ਉਹ ਪਿੰਡ ਸੀਗਾ ਜਿਹੜਾ ਉਹ ਘਰਾਂ ਦੇ ਵਿੱਚ ਵੜ ਗਿਆ। ਇੱਕ ਗਲੀ ਦੇ ਵਿੱਚ ਫਿਰ ਉੱਥੇ ਮਹਾਂਭਾਰਤੀ ਹੁੰਦੀ ਰਹੀ। ਚੰਡਾਲ ਬਣੇ ਸਨ ਦੋਵੇਂ ਧੜੇ, ਕਿਸੇ ਨੇ ਉਹਦਾ ਸਿਰ ਖੋਲ ਦਿੱਤਾ, ਕਿਸੇ ਨੇ ਉਹਦਾ ਸਿਰ ਖੋਲ ਦਿੱਤਾ। ਇੱਕ ਦੋ ਤੇ ਵਿਚਾਰੇ ਜਿਹੜੇ ਰਾਹਗੀਰ ਸੀ ਉਹ ਇਹਨਾਂ ਦੀ ਚਪੇਟ ਚ ਆ ਕੇ ਮਾਂਜੇ ਗਏ। ਤੇ ਸ਼ਾਮ ਹੁੰਦਿਆਂ ਤੱਕ ਪਤਾ ਲੱਗਿਆ ਕਿ 5 ਜਣੇ ਆਪਣਾ ਸਿਰ ਖੁਲਾ ਕੇ ਉੱਥੇ ਪਏ ਆ ਲੰਬੀ ਦੇ ਸਰਕਾਰੀ ਹਸਪਤਾਲ ਦੇ ਵਿੱਚ। ਹੁਣ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਲੱਗ ਰਹੀਆਂ ਕਿ ਜੀ ਇਹਨੇ ਮੈਨੂੰ ਕਿਹਾ ਸੀ, ਮੈਂ ਉਹਨੂੰ ਕਿਹਾ, ਮੈਂ ਸਹੀ ਸੀ, ਇਹ ਗਲਤ ਆ। ਸੋ ਜਿਵੇਂ ਦੋਨੇ ਧੜੇ ਕਰਦੇ ਹੁੰਦੇ ਆ, ਪਰ ਕੱਲਾ ਅਕਾਲੀ ਦਲ ਲਈ ਇਹ ਚਿੰਤਾ ਦਾ ਵਿਸ਼ਾ ਨਹੀਂ ਕਿ ਅੱਗੇ ਤੇ ਸੰਗਤ ਦਰਸ਼ਨਾਂ ਦੇ ਵਿੱਚ ਇਸ ਤਰ੍ਹਾਂ ਦੇ ਭੇੜ ਮੁੱਖ ਮੰਤਰੀ ਦੇ ਸਾਹਮਣੇ ਹੋਇਆ ਕਰਦੇ ਸਨ। ਇਹ ਹੁਣ ਹੇਠਲੇ ਪੱਧਰ ਤੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਦੀ ਧੜੇਬੰਦੀ ਇਹ ਸਿਰ ਪਾੜੂ ਖੇਡ ਦੇ ਵਿੱਚ ਤਬਦੀਲ ਹੋ ਗਈ ਹੈ। ਇਹ ਸਿਰਫ ਅਕਾਲੀ ਦਲ ਦੀ ਚਿੰਤਾ ਦਾ ਵਿਸ਼ਾ ਨਹੀਂ, ਚਿੰਤਾ ਦਾ ਵਿਸ਼ਾ ਸਾਡੇ ਸਮਾਜ ਲਈ ਵੀ ਹੈ ਕਿ ਅਸੀਂ ਸਿਆਸਤ ਦੇ ਪਿੱਛੇ ਲੱਗ ਕੇ ਕਿੱਥੇ ਪਹੁੰਚ ਗਏ ਹਾਂ, ਕਿੱਥੇ ਸਾਡੇ ਪਿੰਡਾਂ ਦੀ ਭਾਈਚਾਰਕ ਜਿਹੜੀ ਸਾਂਝ ਸੀ ਉਹ ਇੱਕ ਉਦਾਹਰਨ ਹੋਇਆ ਕਰਦੀ ਸੀ, ਤੇ ਅੱਜ ਅਸੀਂ ਉਸ ਸਾਂਝ ਨੂੰ ਸਿਆਸਤ ਦੇ ਪਿੱਛੇ ਆਪ ਹੀ ਲੀਰ ਕਰੀ ਬੈਠੇ ਹਾਂ। ਕਿਸੇ ਨੇ ਸਹੀ ਗੱਲਾਂ ਸਹੀ ਲੈਣਾ ਲਿਖਿਆ ਇਸ ਗੱਲ ਦੇ ਪ੍ਰਤੀ। ਉਹਨੇ ਕਿਹਾ ਕਿ ਚੁੱਲ੍ਹੇ ਵੰਡੇ ਸੀ ਜ਼ਮੀਨਾਂ ਸਾਡੇ ਤੇ ਸਿਆਸਤਾਂ ਨੇ ਸਾਂਝ ਵੰਡਤੀ। ਇਹ ਜਿਹੜੀ ਸਾਂਝ ਸਾਡੀ ਵੰਡੀ ਜਾ ਰਹੀ ਹੈ ਸਿਆਸਤਾਂ ਦੀ, ਇਹ ਸਮਾਜ ਨੂੰ ਖੁਦ ਚਿੰਤਨਸ਼ੀਲ ਹੋ ਕੇ ਸੋਚਣਾ ਪਏਗਾ ਕਿ ਅਸੀਂ ਕਿਸ ਨਿਗਾਰ ਵੱਲ ਜਾ ਰਹੇ ਹਾਂ। ਬਿਲਕੁਲ ਸਹੀ, ਬਿਲਕੁਲ ਸਹੀ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।